ਜਿਹੜਾ ਦਿੱਲੀ ਦਾ ਮੁੱਖ ਮੰਤਰੀ ਇਸ ਵੇਲੇ ਈਡੀ ਦੇ ਨਿਸ਼ਾਨੇ ਤੇ ਆ। 2014 ਤੋਂ ਲੈ ਕੇ 2022 ਦੇ ਵਿਚਾਲੇ ਲਗਭਗ 134 ਕਰੋੜ ਰੁਪਏ यानी कि 1.6 करोड़ डॉलर बाहरले मुल्कां खास तौर पर अमरीका दे विचों लए ने। ये सहायता इस हिसाब किताब नाल दित्ती गई जां लई गई कि सिख मसलियां दे हल लई केजरीवाल सिखां दी हमायत करूगा। ते खास तौर दे उत्ते भाई दविंदरपाल सिंह भुल्लर वाला मसला देखो जी, ਜਿਹੜਾ केजरीवाल बड़ा ईमानदार ते बड़ा सच्चा सुच्चा करप्शन रहत इंडिया बनाउण तुरिया सी भी ਉਹ ਤਾਂ ਖਾਲਿਸਤਾਨੀਆਂ ਨਾਲ ਮਿਲਿਆ ਹੋਇਆ ਵਾ। ਤੇ ਦੇਖੋ ਜੀ ਉਹਨੇ 134 ਕਰੋੜ ਰੁਪਏ ਖਾਲਿਸਤਾਨੀਆਂ ਤੋਂ ਲਏ ਆ। ਮੋਦੀ ਦਾ ਕੱਦ ਜਿੰਨਾ ਵੱਡਾ ਹੋ ਚੁੱਕਿਆ ਉਹਨਾਂ ਵੱਡਾ ਜਿਹੜਾ केजरीवाल ਨੂੰ ਬਣਾਉਣ ਦੇ ਲਈ ਉਹਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਵੀ ਇਹਦੇ ਵਿੱਚੋਂ ਬਾਨਾ ਬਣਾਉਣਾ ਕੁਛ ਨਹੀਂ। ਅਖੀਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਖਾਸ ਤੌਰ ਦੇ ਉੱਤੇ ਖਾਲਿਸਤਾਨੀ ਜਥੇਬੰਦੀਆਂ ਨੂੰ ਬੜਾ ਝਟਕਾ ਜਿਹਾ ਲੱਗਿਆ ਵੀ 134 ਕਰੋੜ ਰੁਪਈਆ ਜੇਕਰ ਕੇਜਰੀਵਾਲ ਵਰਗਿਆਂ ਨੂੰ ਦਿੱਤਾ ਜਾ ਸਕਦਾ ਹੈ। ਇਹ ਵੀ ਚਰਚਾ ਛਿੜੀ ਸੀ ਵੀ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਬੜਾ ਮੂੰਹ ਰੁਪਈਆ ਖਾਲਸਾ ਪੰਥ ਨੇ ਸਿੱਖ ਜਗਤ ਨੇ ਕਾਮਰੇਡੀ ਖਿਆਲਾਂ ਵਾਲੀ ਕਿਸਾਨ ਯੂਨੀਅਨ ਵਾਲੀਆਂ ਜਥੇਬੰਦੀਆਂ ਨੂੰ ਦੇ ਛੱਡਿਆ। ਜੇਕਰ ਇਹ ਗੱਲ ਦੀ ਜਾਂਚ ਹੋਵੇ ਜਾਂ ਇਸ ਗੱਲ ਵੱਲ NIA ਦਾ ਧਿਆਨ ਜਾਵੇ ਕੀ ਫਿਰ ਕੇਜਰੀਵਾਲ ਨੂੰ ਵੀ ਟੈਰਰ ਫੰਡਿੰਗ ਦਾ ਦੋਸ਼ੀ ਬਣਾਉਣਗੇ। ਬਰਗਾੜੀ ਤੇ ਬਹਿਬਲ ਕਾਂਡ ਦੇ ਬਾਰੇ ਜਿਵੇਂ ਕਾਂਗਰਸ ਵਾਲਿਆਂ ਨੇ ਕੀਤਾ, BJP ਵਾਲਿਆਂ ਨੇ ਕੀਤਾ, ਜਿਵੇਂ ਬਾਦਲ ਦਲ ਵਾਲਿਆਂ ਨੇ ਕੀਤਾ ਵੀ BJP ਸਾਰਿਆਂ ਨੇ ਡੇਰਾ ਸਰਸਾ ਦੀ ਸਪੋਰਟ ਕੀਤੀ ਆ, ਹਮਾਇਤ ਕੀਤੀ ਆ ਤੇ ਪੰਥ ਦਰਦੀਆਂ ਦੇ ਖਿਲਾਫ ਭੁਗਤੇ। ਬਿਲਕੁਲ ਉਹੀ ਰਾਹ ਆਮ ਆਦਮੀ ਪਾਰਟੀ ਨੇ ਫੜਿਆ। ਬਾਕੀ ਸਾਰੇ ਭਾਰਤ ਨਾਲੋਂ BJP ਵਾਲਿਆਂ ਨੂੰ ਪੰਜਾਬ ਲੱਗਦਾ ਸੀ ਕਿ ਇੱਥੇ ਸਾਡੇ ਕੋਲੇ ਕੋਈ ਬਹੁਤਾ ਆਧਾਰ ਨਹੀਂ ਹੈਗਾ। ਆਪਾਂ ਨੂੰ ਵੀ ਪਤਾ ਕਿ ਇੱਥੇ ਕਮਲ ਕਾ ਫੂਲ ਕੋਈ ਰੱਖਦਾ ਨਹੀਂ। ਮੈਡਮ ਇੱਥੇ ਤਾਂ ਜਿਹੜੇ ਪੈਰ ਲਵਾਏ ਨੇ ਉਹ BJP ਦੇ ਪੈਰ ਲਵਾਏ ਹੀ ਪੰਜਾਬ ਦੇ ਵਿੱਚ ਬਾਦਲ ਦਲ ਵਾਲਿਆਂ ਨੇ। ਅਗਲਿਆਂ ਨੇ ਵਰਤ ਕੇ ਮੁੜ ਕੇ ਇਹਨਾਂ ਨੂੰ ਉਹ ਮਾਰੇ। ਜਿਵੇਂ ਕੇਜਰੀਵਾਲ ਨੇ ਪੰਥ ਦਰਦੀਆਂ ਨੂੰ ਵਰਤ ਕੇ ਮੁੜ ਕੇ ਬਾਤ ਨਹੀਂ ਪੁੱਛੀ, ਉਵੇਂ ਹੀ ਜਿਹੜਾ ਹੈਗਾ ਬਾਦਲ ਦਲ ਨੂੰ ਇਹ ਸੀਗਾ ਕਿ ਮੈਂ ਹੋਣਾ ਤਾਂ ਇਹ ਚਾਹੀਦਾ ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਕੀਤਾ ਬਈ ਵਾਜਪਾਈ ਤੇ ਜੇ ਅਡਵਾਨੀ ਇਕੱਠੇ ਚੱਲ ਸਕਦੇ ਆ ਤਾਂ ਵੱਡਾ ਬਾਦਲ ਮਾਨ ਸਾਹਿਬ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲ ਸਕਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਭਾਰਤ ਦੇ ਅਖਬਾਰਾਂ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ਦੇ ਆਧਾਰ ਤੇ ਇੱਕ ਖਬਰ ਛਪੀ ਆ ਜਿਹਦੇ ਅਨੁਸਾਰ ਪੰਨੂ ਸਾਹਿਬ ਨੇ ਇਹ ਗੱਲ ਆਖੀ ਆ ਕਿ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਇਸ ਵੇਲੇ ਈਡੀ ਦੇ ਨਿਸ਼ਾਨੇ ਤੇ ਆ, ਇਸ ਮੌਕੇ ਹਿਰਾਸਤ ਵਿੱਚ ਵਾ। ਤੇ 2014 ਤੋਂ ਲੈ ਕੇ 2022 ਦੇ ਵਿਚਾਲੇ ਲਗਭਗ 134 ਕਰੋੜ ਰੁਪਏ यानी कि 1.6 करोड़ डॉलर ਤੇ ਉਹਨੇ ਪੰਥਕ ਸੋਚ ਵਾਲੇ ਲੋਕਾਂ ਤੋਂ ਬਾਹਰਲੇ ਮੁਲਕਾਂ ਖਾਸ ਤੌਰ ਤੇ ਅਮਰੀਕਾ ਦੇ ਵਿੱਚੋਂ ਲਏ ਨੇ। ਤੇ ਉਸ ਮੌਕੇ ਇਹ ਜਿਹੜੀ ਮਾਇਆ ਜਾਂ ਇਹ ਸਹਾਇਤਾ ਇਹ ਇਸ ਹਿਸਾਬ ਕਿਤਾਬ ਨਾਲ ਦਿੱਤੀ ਗਈ ਜਾਂ ਲਈ ਗਈ ਕਿ ਸਿੱਖ ਮਸਲਿਆਂ ਦੇ ਹੱਲ ਲਈ केजरीवाल सिखां दी हमायत करूगा। ते खास तौर दे उत्ते भाई दविंदरपाल सिंह भुल्लर वाला मसला जां होर बहुत सारे ये वीडियो भी सारिਆਂ ने आपां देखी सुनी आ। पर इस तो पहला तां एडवोकेट गुरपतवंत सिंह पन्नू दे खिलाफ ये मीडिया सारा लिखदा बोलदा भारत दा, पर अज केजरीवाल दे खिलाफ ये खबर भगता के ओहदा होर ज्यादा कंघा किया जा सकता। इस करके इन्होंने अज ये खबर नूं बड़ा चमका के लाया कि देखो जी जिहड़ा केजरीवाल बड़ा ईमानदार ते बड़ा सच्चा सुच्चा करप्शन रहत इंडिया बनाउण तुरिया सी भी वो तां खालिस्तानियां नाल मिलिया होया वा। ते देखो जी उन्हें 134 करोड़ रुपये
ਖਾਲਿਸਤਾਨੀਆਂ ਤੋਂ ਲਏ ਆ। ਤੇ ਇਹ ਸਾਰੀ ਜਿਹੜੀ ਗੱਲਬਾਤ ਆ ਅੱਜ ਜਦੋਂ ਸਾਰੇ ਮੀਡੀਆ ਦੇ ਵਿੱਚ ਚੱਲ ਰਹੀ ਆ ਤਾਂ ਸੁਭਾਵਿਕ ਆ ਕਿ ਸਾਡੀ ਕੌਮ ਦੇ ਅੰਦਰ ਵੀ ਇਸ ਮਸਲੇ ਉੱਤੇ ਸਾਡੇ ਭਾਈਚਾਰੇ ਨੇ ਆਪਦੀਆਂ ਰਾਇਆਂ ਦੇਣੀਆਂ ਸੀ। ਹੁਣ ਇਹ ਗੱਲ ਤਾਂ ਸਾਰੇ ਹੀ ਤਕਰੀਬਨ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਲਈ ਹਰ ਤਰੀਕੇ ਨਾਲ ਸਿੱਖ ਕੌਮ ਨੇ ਸਾਥ ਸਹਿਯੋਗ ਦਿੱਤਾ ਹੈ। ਉਦੋਂ ਸਾਡੇ ਬਹੁਤ ਸਾਰੇ ਸੱਜਣ ਮਿੱਤਰਾਂ ਨਾਲ ਜਦੋਂ ਇਸ ਮਸਲੇ ਤੇ ਤਕਰਾਰ ਹੁੰਦੀ ਰਹੀ ਆ ਤਾਂ ਕਹਿੰਦੇ ਹੁੰਦੇ ਸੀਗੇ ਵੀ ਬਾਦਲਕਿਆਂ ਨੂੰ ਜੇ ਅਕਲ ਦੇਣੀ ਆ, ਕਿਉਂਕਿ ਬਾਦਲਕਿਆਂ ਤੋਂ ਸਿੱਖ ਬਹੁਤ ਦੁਖੀ ਸੀ। ਇਹ ਕੋਈ ਵੀ ਗੱਲ ਪੰਥ ਦੀ, ਕੌਮ ਦੀ, ਪੰਜਾਬ ਦੀ ਸੁਣ ਕੇ ਰਾਜੀ ਨਹੀਂ ਸੀ। ਉਲਟਾ ਇਹ 1984 ਚ ਜਿਵੇਂ ਕਾਂਗਰਸ ਨੇ ਜ਼ੁਲਮ ਕੀਤਾ, ਉਹੇ ਜਿਹਾ ਹਿਸਾਬ ਕਿਤਾਬ ਬਾਦਲਕਿਆਂ ਦਾ ਭਾਜਪਾ ਨਾਲ ਰਲ ਕੇ ਬਣਿਆ ਹੋਇਆ ਸੀ ਤੇ ਸਾਰਿਆਂ ਦੇ ਮਨ ਵਿੱਚ ਇਹ ਗੱਲ ਸੀਗੀ ਕਿ ਕਿਸੇ ਤਰੀਕੇ ਨਾਲ ਬਾਦਲਕਿਆਂ ਤੋਂ ਖਹਿੜਾ ਛਡਾਈ। ਤੇ ਉਸ ਸੋਚ ਤਹਿਤ ਕੇਜਰੀਵਾਲ ਦੀ ਪਾਰਟੀ ਨੂੰ ਉਭਾਰਨ ਲਈ, ਖੜਾ ਕਰਨ ਲਈ, ਇਹਦੇ ਪੈਰ ਲਵਾਉਣ ਲਈ ਬਹੁਤ ਸਾਰੇ ਸਾਡੇ ਪੰਥਕ ਸਫਾਂ ਵਾਲੇ ਸਿੱਖਾਂ ਨੇ ਉਦੋਂ ਸਾਥ ਸਹਿਯੋਗ ਦਿੱਤਾ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਆਹ ਗੱਲ ਜਿਹੜੀ ਆ ਵੀ 134 ਕਰੋੜ ਰੁਪਈਆ ਦਿੱਤਾ, ਇਹ ਤਾਂ ਸਾਨੂੰ ਨਹੀਂ ਇੰਨਾ ਪਤਾ ਵੀ ਇਹ ਵਾਕਈ ਏਦਾਂ ਪੈਸੇ ਦਿੱਤੇ ਗਏ ਹੋਣ ਜਾਂ ਹੋਰ ਆ। ਪਰ ਜਦੋਂ ਕਿਸੇ ਦੀ ਮਦਦ ਕਰੀਏ ਤਾਂ ਉਦੋਂ ਸਿਆਸੀ ਸਫਾ ਦੇ ਵਿੱਚ ਤਾਂ ਇਹੀ ਹੁੰਦਾ ਵੀ ਪੈਸੇ ਧੇਲੇ ਦੀ ਵੀ ਮਦਦ ਕਰਨੀ ਪੈਂਦੀ। ਇਹ ਵੀ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਪਹਿਲਾਂ ਹਮਾਇਤ ਮਿਲੀ, ਬਾਅਦ ਵਿੱਚ ਦਿੱਲੀ 'ਚ ਤੇ ਹੁਣ ਤੱਕ ਕਈ ਹੋਰਨਾਂ ਥਾਵਾਂ ਤੇ ਵੀ ਪੈਰ ਉਹਦੇ ਲਾਏ ਜਾ ਰਹੇ ਸੀ। ਇਹ ਗੱਲ ਆਪਦੀ ਥਾਂ ਤੇ ਆ ਕਿ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਬੀ ਟੀਮ, ਆਮ ਆਦਮੀ ਪਾਰਟੀ ਨੂੰ ਆਰਐਸਐਸ ਦੀ ਬੀ ਟੀਮ ਵੀ ਕਿਹਾ ਜਾਂਦਾ। ਵੀ ਇੱਕ ਪਾਸੇ ਉਹ ਚਾਹੁੰਦੇ ਆ ਕਿ ਜਿਵੇਂ ਅਮਰੀਕਾ ਦੇ ਵਿੱਚ 2 ਪਾਰਟੀ ਸਿਸਟਮ ਆ, 2 ਪਾਰਟੀ ਸਿਸਟਮ ਆ, ਵੀ ਉਵੇਂ ਦਾ ਬਣਾਓ ਵੀ ਬਾਕੀ ਸਾਰੇ ਖੇਤਰੀ ਦਲ ਆ ਜਿਹੜੇ ਉਹਨਾਂ ਦਾ ਸਫਾਇਆ ਕਰ ਦੋ। ਇੱਕ ਕਾਂਗਰਸ ਮਤਲਬ ਇੱਕ ਬੀਜੇਪੀ ਹੋਇਆ ਕਰੂਗੀ, ਇੱਕ ਆਮ ਆਦਮੀ ਪਾਰਟੀ ਹੋਇਆ ਕਰੂਗੀ। ਹੁਣ ਵੀ ਬਹੁਤ ਸਾਰੇ ਲੋਕ ਇਹੋ ਜਿਹੀਆਂ ਕਿਆਸ ਅਰਾਈਆਂ ਲਾ ਰਹੇ ਨੇ ਕਿ ਮੋਦੀ ਦਾ ਕੱਦ ਜਿੰਨਾ ਵੱਡਾ ਹੋ ਚੁੱਕਿਆ, ਓਨਾ ਵੱਡਾ ਜਿਹੜਾ ਕੇਜਰੀਵਾਲ ਨੂੰ ਬਣਾਉਣ ਦੇ ਲਈ ਉਹਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਵੀ ਇਹਦੇ ਵਿੱਚੋਂ ਬਾਨਾ ਬਣਾਉਣਾ ਕੁਛ ਨਹੀਂ। ਅਖੀਰ ਦੇ ਉੱਤੇ ਜਦੋਂ ਕੇਜਰੀਵਾਲ ਸਾਰੇ ਮਸਲੇ ਤੋਂ ਸੁਰਖਰੂ ਹੋ ਕੇ ਨਿਕਲੂਗਾ ਵੀ ਉਦੋਂ ਉਹ ਬਹੁਤ ਵੱਡਾ, ਜਿਵੇਂ ਮਤਲਬ ਕਿ ਐਮਰਜੈਂਸੀ ਦੇ ਖਿਲਾਫ ਜਿਹੜੇ ਆਮ ਜੇ ਸਧਾਰਨ ਜੇ ਆਗੂ ਸੀਗੇ ਉਹ ਵੀ ਫਿਰ ਮੁਲਕ ਦੇ ਵਿੱਚ ਵੱਡੀ ਥਾਂ ਲੈ ਗਏ ਸੀ। ਜਿਹੜੀ ਬਾਅਦ ਚ ਸਰਕਾਰ ਬਣੀ ਤੇ ਸਾਂਭ ਭਾਵੇਂ ਹੋ ਸਕੇ ਨਹੀਂ ਸੀਗੇ, ਫਿਰ ਬੜੀ ਛੇਤੀ ਸਰਕਾਰ ਟੁੱਟ ਵੀ ਗਈ ਸੀ ਜਿਹੜੀ ਜਨਤਾ ਪਾਰਟੀ ਵਾਲੀ, ਚੌਧਰੀ ਚਰਨ ਸਿੰਘ ਬਰਾੜ ਜੀ ਰਸਾਈ ਹੁਣੀ ਜਦੋਂ ਬਣੇ ਆ। ਖੈਰ ਗੱਲਾਂ ਬਾਤਾਂ ਤਾਂ ਚੱਲਦੀਆਂ ਹੁੰਦੀਆਂ ਨੇ ਤੇ ਚੱਲਦੀਆਂ ਰਹਿਣੀਆਂ ਵੀ ਨੇ, ਪਰ ਜਿਹੜਾ ਇਹ ਮਸਲਾ ਸਾਡੇ ਵਿਚਾਲੇ ਆਇਆ ਵੀ 134 ਕਰੋੜ ਰੁਪਏ ਦਿੱਤੇ, ਇਹਦੇ ਤੋਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਖਾਸ ਤੌਰ ਦੇ ਉੱਤੇ ਖਾਲਿਸਤਾਨੀ ਜਥੇਬੰਦੀਆਂ ਨੂੰ ਬੜਾ ਝਟਕਾ ਜਿਹਾ ਲੱਗਿਆ ਵੀ 134 ਕਰੋੜ ਰੁਪਈਆ ਜੇਕਰ ਕੇਜਰੀਵਾਲ ਵਰਗਿਆਂ ਨੂੰ ਦਿੱਤਾ ਜਾ ਸਕਦਾ ਹੈ। ਇਵੇਂ ਹੀ ਪਿੱਛੇ ਜੇ ਇਹ ਵੀ ਚਰਚਾ ਛਿੜੀ ਸੀ ਵੀ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਬੜਾ ਮੂੰਹ ਰੁਪਈਆ ਖਾਲਸਾ ਪੰਥ ਨੇ, ਸਿੱਖ ਜਗਤ ਨੇ, ਕਾਮਰੇਡੀ ਖਿਆਲਾਂ ਵਾਲੀ ਕਿਸਾਨ ਯੂਨੀਅਨ ਵਾਲੀਆਂ ਜਥੇਬੰਦੀਆਂ ਨੂੰ ਦੇ ਛੱਡਿਆ। ਤੇ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਵੀ ਜੇ 134 ਕਰੋੜ ਰੁਪਈਆ ਪੰਥ ਦਾ, ਕੌਮ ਦਾ ਕੇਜਰੀਵਾਲ ਵਰਗਿਆਂ ਨੂੰ ਦਿੱਤਾ ਜਾ ਸਕਦਾ, ਕਾਮਰੇਡੀ ਖਿਆਲਾਂ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਮਾਇਆ ਦਿੱਤੀ ਜਾ ਸਕਦੀ ਹੈ। ਬੇਸ਼ੱਕ ਖਾਲਿਸਤਾਨੀ ਜਥੇਬੰਦੀਆਂ ਨੂੰ ਵੀ ਦਸਵੰਧ ਮਿਲਦਾ ਹੈ, ਪਰ ਜੇ ਕਿਤੇ ਇਕੱਠਾ ਜਿਵੇਂ ਆ 34 ਕਰੋੜ ਹੀ ਮਿਲ ਜਾਂਦੇ, 134 ਦੇ ਵਿੱਚੋਂ ਇਕੱਲਾ 34 ਕਰੋੜ ਹੀ ਮਿਲ ਜਾਂਦਾ, ਵੀ ਇਹਦੇ ਨਾਲ ਤਾਂ ਸਾਡਾ ਵੀ ਪੰਜਾਬ ਦੇ ਵਿੱਚ ਸਿਆਸੀ ਖੇਤਰ ਵਿੱਚ ਅਸੀਂ ਬਾਦਲਕਿਆਂ ਨੂੰ ਢਾਹ ਲੈਣਾ ਸੀ। ਮਤਲਬ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਆਪਾਂ ਨੂੰ ਪਤਾ ਕਿ ਲੋਕ ਤਾਂ ਬਾਦਲਕਿਆਂ ਤੋਂ ਖਹਿੜਾ ਛਡਾਉਣਾ ਹੀ ਚਾਹੁੰਦੇ ਆ, ਇਸੇ ਕਰਕੇ ਮਾਨ ਸਾਹਿਬ ਉਦੋਂ ਸੰਗਰੂਰ ਤੋਂ ਜਿੱਤ ਗਏ। ਹੋਰਨਾਂ ਸੀਟਾਂ ਉੱਤੇ ਵੀ ਲੋਕ ਜਿਹੜੇ ਚਾਹੁੰਦੇ ਆ ਵੀ ਆਪਾਂ ਮਾਨ ਦਲ ਦੇ ਉਮੀਦਵਾਰ ਜਿਤਾ ਸਕੀਏ, ਪਰ ਜਿਤਾਉਣ ਕਿਵੇਂ? ਉਸ ਪਾਰਟੀ ਦੇ ਆਗੂ ਜਿਹੜੇ ਨੇ ਜਾਂ ਐਕਟਿਵਿਸਟ ਜਿਹੜੇ ਨੇ ਉਹ ਮਾਇਆ ਦੇ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ। ਕੁੱਲ ਮਿਲਾ ਕੇ ਇਸ ਗੱਲ ਦੇ ਵਿੱਚ ਜਿਹੜਾ ਵਿਚਾਰ ਆ ਰਿਹਾ ਉਹ ਹਿਰਖ ਜਿਹਾ ਜ਼ਰੂਰ ਆ ਰਿਹਾ ਵੀ ਤੁਸੀਂ ਇਹਨੂੰ ਤਾਂ ਕਹਿਤਾ ਵੀ 134 ਕਰੋੜ ਰੁਪਈਆ,
ਹੁਣ ਪਤਾ ਨਹੀਂ ਇਹ ਗੱਲ ਕਿੰਨੀ ਕੁ ਸੱਚੀ ਆ, ਪਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਹਵਾਲੇ ਨਾਲ ਜਦੋਂ ਗੱਲ ਆਈ ਆ, ਉਦੋਂ ਫਿਰ ਇਸ ਗੱਲ ਦਾ ਥੋੜਾ ਬਹੁਤਾ ਲੋਕਾਂ ਦੇ ਦਿਲ ਦਿਮਾਗ ਵਿੱਚ ਅਸਰ ਤਾਂ ਪੈਣਾ ਹੀ ਸੀ। ਖੈਰ, ਇਹ ਜਿਹੜਾ ਇਤਰਾਜ਼ ਆ ਇਹ ਆਪਦੀ ਥਾਂ ਤੇ ਆ ਵੀ ਕਦੇ ਸਾਨੂੰ ਤਾਂ ਖਾਲਿਸਤਾਨੀਆਂ ਨੂੰ ਤਾਂ ਪੰਜਾਬ ਵਿੱਚ ਤੁਸੀਂ ਇਸ ਤਰ੍ਹਾਂ ਪੈਸਾ ਦਿੱਤਾ ਨਹੀਂਗਾ, ਸਿਆਸੀ ਸਫਾਂ ਦੇ ਵਿੱਚ ਸਾਡੇ ਵੀ ਪੈਰ ਲਵਾਏ ਜਾ ਸਕਦੇ ਆ। ਹੁਣ ਇੱਕ ਗੱਲ ਇੱਥੋਂ ਇਹ ਉੱਭਰਦੀ ਆ ਵੀ ਜਦੋਂ ਵੀ ਬਾਹਰਲੇ ਮੁਲਕਾਂ ਚੋਂ ਕਿਸੇ ਨੂੰ 10,000 ਰੁਪਈਆ ਵੀ ਆ ਜਾਵੇ ਤਾਂ NIA ਵਾਲੇ ਘੇਰ ਲੈਂਦੇ ਆ ਵੀ ਟੈਰਰ ਫੰਡਿੰਗ ਹੋ ਗਈ ਜੀ, ਤੁਹਾਨੂੰ ਬਾਹਰੋਂ ਪੈਸੇ ਆਏ। ਇੱਥੇ ਸਾਡੇ ਚੋਂ ਕੋਈ ਨਹੀਂ ਬਚਿਆ ਜਿਹਨੂੰ ਸੱਦ ਕੇ ਮਾਲ ਮੰਡੀ ਜਾਂ NIA ਵਾਲਿਆਂ ਨੇ ਉਹਨਾਂ ਨੂੰ ਪੁੱਛਗਿੱਛ ਨਾ ਕੀਤੀ ਹੋਵੇ, ਤੇ ਜਿਨ੍ਹਾਂ ਨੇ ਮਾਇਆ ਭੇਜੀ ਆ ਉਹਨਾਂ ਦੇ ਵੀ ਹੋਸ਼ ਉਡਾ ਦਿੱਤੇ ਜਾਂਦੇ ਆ ਵੀ ਅਸੀਂ ਤਾਂ ਮਦਦ ਕੀਤੀ ਸੀ, ਇਹ ਕੀ ਹੋ ਗਿਆ। ਕੁੱਲ ਮਿਲਾ ਕੇ ਜੇਕਰ ਇਹ ਗੱਲ ਦੀ ਜਾਂਚ ਹੋਵੇ ਜਾਂ ਇਸ ਗੱਲ ਵੱਲ NIA ਦਾ ਧਿਆਨ ਜਾਵੇ, ਕੀ ਫਿਰ ਕੇਜਰੀਵਾਲ ਨੂੰ ਵੀ ਟੈਰਰ ਫੰਡਿੰਗ ਦਾ ਦੋਸ਼ੀ ਬਣਾਉਣਗੇ ਜਾਂ ਇਹਦੇ ਉੱਤੇ ਕੀ ਕਹਿਣਗੇ। ਖੈਰ, ਇਹ ਚਲੋ ਗੱਲਾਂ ਚੱਲਦੀਆਂ ਨੇ, ਪਰ ਇੱਥੇ ਇੱਕ ਗੱਲ ਜ਼ਰੂਰ ਧਿਆਨ ਮੰਗਦੀ ਹੈ ਕਿ ਖਾਲਸਾ ਪੰਥ ਦਾ ਜਿਹੜਾ ਸਰਮਾਇਆ ਉਹ ਹੈ ਕਾਹਦੇ ਲਈ ਤੇ ਕਿਹਦੇ ਲਈ। ਜਦੋਂ ਸੋਸ਼ਲ ਮੀਡੀਆ ਦਾ ਦੌਰ ਚੱਲਿਆ ਉਦੋਂ ਅਸੀਂ ਸਿੱਖ ਸੰਘਰਸ਼ ਦੇ ਸ਼ਹੀਦ ਪਰਿਵਾਰਾਂ ਕੋਲੇ ਜਾਣਾ ਆਉਣਾ ਸ਼ੁਰੂ ਕੀਤਾ। ਜਦੋਂ ਮੈਂ ਜੇਲ੍ਹ ਚੋਂ ਨਿਕਲਿਆ ਸ਼ਿੰਗਾਰ ਸਿਨੇਮਾ ਬੰਬ ਕਾਂਡ 'ਚ ਜਦੋਂ ਮੈਨੂੰ ਇੰਪਲੀਕੇਟ ਕੀਤਾ, ਮੈਂ 2010 'ਚ ਬਰੀ ਹੋਇਆ, ਤੇ ਸਾਲ ਕੁ ਬਾਅਦ 2012 ਤੇ ਪੰਜਾਬ 'ਚ ਸੋਸ਼ਲ ਮੀਡੀਆ ਦਾ ਫੇਸਬੁੱਕ ਦਾ ਵਾਹਵਾ ਪ੍ਰਚਲਨ ਜਿਹਾ ਹੋਇਆ। ਉਦੋਂ ਇਸ ਤੋਂ ਪਹਿਲਾਂ ਹੀ ਜਾਣੀ ਕਿ ਮੈਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕਰਨ ਦੇ ਕਰਕੇ ਜਾਂ ਹੋਰ ਬਹੁਤ ਸਾਰੇ ਪੱਖਾਂ ਕਰਕੇ ਸਾਡੇ ਜਿਹੜੇ ਨਾਲ ਦੇ ਭੈਣ ਭਰਾ ਸਾਡੇ ਕੌਮ ਦੇ ਲੇਖੇ ਲੱਗੇ ਆ ਉਹਨਾਂ ਦੇ ਪਰਿਵਾਰਾਂ ਕੋਲੇ ਜਾਣਾ ਆਉਣਾ, ਤਾਂ ਉੱਥੇ ਇਹ ਗੱਲ ਜ਼ਰੂਰ ਉਹਨਾਂ ਨੇ ਕਹਿਣਾ ਕਿ ਉਹ ਤਾਂ ਚਲੋ ਸ਼ਹੀਦ ਹੋ ਗਿਆ, ਵੀ ਆ ਕੁੜੀ ਆ ਉਹਦੀ ਤੇ ਉਹਦੇ ਆਪਾਂ ਬੱਚੇ ਦੇ ਜਾਂ ਕੁੜੀ ਦੇ ਜਾਂ ਮੁੰਡੇ ਦੇ, ਉਹਨੇ ਕਹਿਣਾ ਵੀ ਸ਼ਹੀਦ ਸਿੰਘ ਦੀ ਬੇਟੀ ਜਾਂ ਬੇਟੇ ਨੂੰ ਇਹਦਾ ਧਿਆਨ ਕਰਿਓ, ਜੇ ਆਈਲੈਟਸ ਜੋਗੇ 10-15 ਹਜ਼ਾਰ ਹੋ ਜਾਣ ਤਾਂ ਆਪਾਂ ਬਾਅਦ 'ਚ ਕਿਸੇ ਨੂੰ ਕਹਿ ਲਾਂਗੇ, ਜਾਂ ਕਿਸੇ ਸ਼ਹੀਦ ਸਿੰਘ ਦੀ ਮਾਂ ਦੀਆਂ ਅੱਖਾਂ ਦੇ ਆਪਰੇਸ਼ਨ ਦੀ ਗੱਲ ਆ ਜਾਂ ਬੱਚਿਆਂ ਦੇ ਵਿਆਹਾਂ ਦੇ ਮਸਲੇ ਸੀ। ਬੜਾ ਉਦੋਂ ਇਹ ਲੋੜ ਸੀ। ਅਸੀਂ ਇਹਦੇ ਬਾਰੇ ਜਦੋਂ ਸੋਸ਼ਲ ਮੀਡੀਆ ਤੇ ਲਿਖ ਦੇਣਾ ਤਾਂ ਬਾਹਰੋਂ ਭਾਈਚਾਰੇ ਨੇ ਕਹਿਣਾ ਕਿ ਗੱਲ ਹੀ ਕੋਈ ਨਹੀਂ, ਮਾਇਆ ਭੇਜ ਰਹੇ ਆ। ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਰਾਹੀਂ ਬੜੀ ਮਾਇਆ ਸ਼ਹੀਦ ਪਰਿਵਾਰਾਂ ਨੂੰ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਹੜਾ ਚ ਨਜ਼ਰਬੰਦ ਸਿੰਘਾਂ ਨੂੰ ਬਹੁਤ ਮਾਇਆ ਪਹਿਲੇ ਸਮਿਆਂ 'ਚ ਆਈ ਤੇ ਲਗਾਤਾਰ ਆਈ। ਫਿਰ ਤਾਂ ਹੋਰ ਵੀ ਬਹੁਤ ਸਾਰੇ ਭੈਣ ਭਰਾਵਾਂ ਨੇ ਇਸ ਤਰੀਕੇ ਨਾਲ ਮਦਦ ਜਿਹੜੀ ਸੀ ਦਸਵੰਧ ਰਾਹੀਂ ਪੰਥ ਦੀ ਸੰਗਤ ਦੀ ਜ਼ਿੰਮੇਵਾਰੀ ਉਹ ਨਿਭਾਈ। ਬੜਾ ਸੋਹਣਾ ਚੱਲ ਰਿਹਾ ਸੀਗਾ ਕਿ 2014-15 ਦੇ ਵਿੱਚ ਅਸੀਂ ਮਹਿਸੂਸ ਕੀਤਾ ਵੀ ਜਿਹੜਾ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਸੇ ਨੂੰ ਮਾਇਆ ਆਉਂਦੀ ਆ ਉਹਨੂੰ ਤਾਂ ਸਰਕਾਰ ਹੋਰ ਤਰੀਕੇ ਨਾਲ ਲੈਂਦੀ ਆ, ਪਰ ਜਿਹੜੇ ਸਾਡੇ ਇੱਥੇ ਕੁਝ ਸੱਜਣ ਪੰਥਕ ਸਫਾ ਦੇ ਵਿੱਚ ਮਾਇਆ ਲੈ ਕੇ ਲੋੜਵੰਦ ਪਰਿਵਾਰਾਂ ਨੂੰ, ਲੋੜਵੰਦ ਤੋਂ ਭਾਵ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਆਫਤ ਆ ਜਾਂਦੀ ਆ, ਕੋਈ ਹੋਰ ਮਸਲਾ ਬਣ ਜਾਂਦਾ, ਕਿਸੇ ਦੀ ਲੱਤ ਟੁੱਟ ਗਈ, ਬਾਂਹ ਟੁੱਟ ਗਈ, ਕੋਈ ਛੱਪੜ ਪੂਰਨਾ, ਕੋਈ ਕਿਸੇ ਦਾ ਸਾਂਝਾ ਕੰਮ ਆ, ਜਾਣੀ ਕਿ ਜਿਹੜੇ ਕੰਮ ਭਾਰਤ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਨੇ ਉਹਨਾਂ ਦੀ ਬਜਾਏ ਉਹ ਕਹਿਣਾ ਕਿ ਜੀ ਰਾਹ ਪੱਕਾ ਕਰਨਾ, ਇਹੋ ਜਿਹੇ ਕੰਮਾਂ ਲਈ ਮਾਇਆ ਜਿਹੜੀ ਸੀ ਉਹ ਆਉਣ ਲੱਗ ਗਈ। ਉਹਨਾਂ ਦਿਨਾਂ ਦੇ ਵਿੱਚ ਇੱਕ ਨੌਜਵਾਨ ਵਾਹਵਾ ਸਰਗਰਮ ਸੀ, ਉਹਨੂੰ ਮੈਂ ਖੁਦ ਬਿਠਾ ਕੇ ਇਹ ਗੱਲ ਆਖੀ ਕਿ ਜਿਵੇਂ ਕਿਸੇ ਲਹਿਰ ਨੂੰ ਡੀਰੇਲ ਕਰਨਾ ਹੋਵੇ, ਜਿਵੇਂ ਖਾੜਕੂ ਸੰਘਰਸ਼ ਦੇ ਦਿਨਾਂ ਦੇ ਵਿੱਚ ਇੱਕ ਬਹੁਤ ਚੰਗਾ ਪ੍ਰੋਜੈਕਟ ਜਾਂ ਏਜੰਡਾ ਆਇਆ ਸੀ ਸਮਾਜ ਸੁਧਾਰ ਲਹਿਰ, ਬਹੁਤ ਚੰਗੀ ਗੱਲ ਸੀ। ਪਰ ਥੋੜੇ ਸਮੇਂ ਬਾਅਦ ਜਿਹੜੇ ਲਹਿਰ ਨੂੰ ਨੁਕਸਾਨ ਕਰਾਉਣ ਦੇ ਇੱਛੁਕ ਲੋਕ ਸੀ, ਕੈਟ ਕਹਿ ਲਓ, ਟਾਊਟ ਕਹਿ ਲਓ, ਗਦਾਰ ਕਹਿ ਲਓ, ਜੋ ਮਰਜ਼ੀ ਅੱਖਰ ਵਰਤ ਲਓ, ਉਹਨਾਂ ਦੇ ਇਹ ਸਮਾਜ ਸੁਧਾਰ ਲਹਿਰ ਬੜੀ ਅੜਕੇ ਆਈ, ਬੜਾ ਕਾਬੂ ਆਇਆ ਕੰਮ ਉਹਨਾਂ। ਉਹਨਾਂ ਨੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਥਾਂ ਥਾਂ ਦੇ ਉੱਤੇ ਖਾੜਕੂ ਲਹਿਰ ਦੇ ਵੱਲੋਂ ਜਾਣਾ ਵੀ ਅਸੀਂ ਤਾਂ ਸਿੰਘ ਆ, ਤੇ ਕਰਨਾ ਉਹ ਕੁਛ ਜਿਹਦੇ ਨਾਲ ਆਮ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਘਰਾਂ 'ਚ ਜਾ ਕੇ ਠਾਰਾ ਲੈਂਦੇ ਸੀ ਸਿੰਘ, ਜਿਹੜੇ ਸੰਘਰਸ਼ ਦੇ ਹਮਾਇਤੀ ਸੀ, ਉਹਨਾਂ ਨੂੰ ਬੇਇੱਜ਼ਤੀ ਕਰਨੀ ਵੀ ਤੁਸੀਂ ਜੀ 11 ਬੰਦੇ ਪਰਾਤ 'ਚ ਆਏ ਹੋ, ਬਾਕੀ ਸਾਰੇ ਆ ਜਾਓ ਵੜ ਜਾਓ ਛੱਪੜ 'ਚ, ਕਦੇ ਕੁਛ ਕਦੇ ਕੁਛ। ਕੁੱਲ ਮਿਲਾ ਕੇ ਸਮਾਜ ਸੁਧਾਰ ਲਹਿਰ ਜਿਹੜੀ ਕਿ ਤੋਰੀ ਤਾਂ ਇਸ ਏਜੰਡੇ ਜਾਂ ਇਸ ਮਨਸ਼ਾ ਨਾਲ ਸੀ ਵੀ ਸਿੱਖ ਕੌਮ ਦਾ ਸਾਥ ਸਹਿਯੋਗ ਮਿਲੂਗਾ, ਲੋਕ ਕਹਿਣਗੇ ਬਹੁਤ ਵਧੀਆ ਕਰ ਰਹੇ ਆ ਸਿੰਘ, ਉਹ ਕੰਮ ਉਲਟਾ ਰਿਹਾ ਸੀ। ਤੇ ਬੜੀ ਜਲਦੀ ਸਿੱਖ ਜੁਝਾਰੂ ਲੀਡਰਸ਼ਿਪ ਨੇ
इस पॉइंट नूं समझिया ते इहदे खिलाफ बयानबाजी की कि यह मतलब चीज सही नहीं, जां असीं ये नहीं सी चाहिया इहनूं बंद किया जाए, आ गल इदां नहीं। वो बड़ा बयान जिहड़ा सीगा वो बड़ा इतिहासक बयान आ भी किवें एक वेले समाज सुधार लहर वर्गी चंगी चीज जिहड़ी सी ਉਹਨੂੰ भी अगलियां ने लहर नूं बदनाम करन लई जदों वरतिया तां किवें ਸਿੰਘਾਂ ने ਉਹਦਾ फिर तोड़ कढिया। ਜਿਹੜਾ ਆਪਣੇ ਕੰਮ ਦਾ ਨੁਕਤਾ ਉਸ ਗੱਲ ਚੋਂ ਉਹ ਇਹ ਆ ਬਈ ਕਿਵੇਂ ਉਸ ਚੀਜ਼ ਨੂੰ ਕਰਾਹੇ ਪਾਇਆ ਜਾ ਰਿਹਾ ਸੀ। ਲਹਿਰ ਨੂੰ ਕਰਾਹੇ ਪਾਉਣਾ मतलब कि लहर के सामने होर आपदी मर्जी के एजेंडे थोप देने, आपदी मर्जी के उन्होंने टास्क असाइनमेंट दे देनी, ये स्टेट जिहड़ी हमेशा करती हुंदी है। सो जदों भी किते किसी गरीला वारफेयर जां किसी थां ते कोई आज़ादी की लहर चलती है, उन्होंने उलझा देना, उन्होंने हंभा देना, उन्होंने हरा देना, उन्होंने गली गेड़ पा देना, ये स्टेट का एजेंडा हुंदा। ते साडे सिख संघर्ष नाल भी ये सारा कुछ किया गया और सानू चंगी तरह एहसास आ कि असी फलाना जिहड़ा एक्शन सी जां कार्रवाई सी वो आपदे नज़रिए तो पंथक जां सिख संघर्ष के हिसाब नाल ठीक सी, पर उहदे हौली हौली साडे हत्थों गल निकल गई, क्योंकि गरीला जिंदगी दे विच हर चीज़ हर वेले तुहाडे काबू च नहीं रह सकती। स्टेट का हत्थ उत्ते हुंदा बहुत सारे मसलिਆਂ। कुल मिला के उवें ही जिवें सिख संघर्ष के हथियारां नूं जां सिख संघर्ष के एजेंडिਆਂ नूं जां सिख संघर्ष विच सरगर्म ਸਿੰਘਾਂ नूं ਡੀਰੇਲ करके कराहे पा के लहर का लोगों के मनां च भरोसा खत्म कराउण वाली गल हुंदी है। उवें दा ही असीं ये देखिया कि जदों 2012-13 तो बाद सोशल मीडिया के आउण तो बाद बड़ी वड्डी गिणती विच बाहरों भैण भरावां ने दसबंध भेज के इत्थे पंजाब दे विच सिख संघर्ष नाल संबंधित परिवारां दे खैर सुख लैण लई इह राह फड़िया। उदों उस माया नूं कराहे पाउण दा डीरेल करन दा एक एजेंडा चले। और मैं यही गल उस नौजवान पंथक सभा च काफ़ी चर्चित व्यक्ति सी, उन्होंने ते होर कईयां नूं इह गल मैं उदों पिटदा हुंदा सी, कहंदा हुंदा सी, लड़ भी पैंदा सी भी इह साडे कोले तां पहिलां ही बहुत घट ने जिहड़े साडी कौम दा पंथ दा इस तरीके नाल दसबंध भेजण वाले भैण भरा ने। जे उन्हां दी माया असीं सारी दी साडे कौम दे उन्हां जिहड़े इंडियन टैरोरिज्म दा भारत की हुकूमत की दहशतगर्दी का जिहड़े शिकार लोग ने, जिहड़े विक्टिम ने, किसी का भैण भरा बेदोशा मार छड्डिया, किसी दे कुछ होर किसी का जेल च झूठे केस में बैठा, भी जे असीं उन्हां दे पीड़ित परिवारां दी सार लैण लई इस सारे दसबंध नूं वरतीए तां भी साडी पूरी नहीं पैणी, साडे लई माया घट वा। ते तुसीं इहदे विचों भी हिस्सा वंडाउण तुर पे भी नहीं जी, ये जी फलाने पिंड च टूरनामेंट आ, फलाने थां ते बाबियां ने जग करना, फलाने लत्त टुट गई बांह टुट गई ओहदा जी है। हुण ये नहीं भी वो गल्लां करनियां जायज़ नहीं सी, पर यह जिहड़ा दसबंध आ जिहड़ा पंथ दा कौम दा पैसा आ वो तां फिर उत्थे लगना चाहिदा। हुण उदों असीं महसूस कीता कि दो चीज़ां इकट्ठियां चल रहीआं। एक तां जिहड़े सिंह सिख संघर्ष नाल संबंधित माया दा काम करदे सी उन्हां नूं तां कदे माल मंडी सद लेना, कदे NIA वालिआं नूं सद लेना। खुद मैनू जां मेरे इत्थे आले दुआले अंमृतसर च जिन्ने भैण भरा सी सारिआं ने कई वारी उन्होंने पुछना कि आ दसो आ माया किहनूं आई, काहतों भेजी, किहने भेजी ते कित्थे खर्ची। दिल्ली तक साडी ये पुछ-गिछ होई ते जिहड़े तां पंथक कारजां लई जां सिख संघर्ष नाल संबंधित माया करदे सी उन्हां नूं तां इस तरीके नाल तंग परेशान कीता जांदा सी, पर जिहड़े दूजे कारजां लई सी उत्थे कहंदे चाहे तुसीं ਲੱਖਾਂ रुपये लिया के फूकी चलो, कहंदे ਉਹਦਾ नहीं। साडे नाल संबंधित जिहड़ी पंथ नाल जां संघर्ष नाल संबंधित माया दा सी मसला ਉਹਨੂੰ टैरर फंडिंग कह के डराउणा जां कहना तुसीं तां स्लीपर सैल पैदा कर रहे हो। ते बाहरले जिहड़े माया भेजण वाले विचारे भोले सिख सी उन्हां नूं भी कईयां ने डरा देना जां डर जाना कि तुहानूं ना कल नूं कोई पंगा पै जे, तुसीं एयरपोर्ट ते उतरना। और बड़ी वार मतलब यह गल होई कि ਜਦੋਂ ਕਿਸੇ ਦੇ ਉਹ ਵੈਸਟਰਨ ਯੂਨੀਅਨ ਵਾਲਾ ਤੋਂ ਉੱਥੋਂ ਕਢਾ ਕੇ ਲੈ ਆਉਂਦੇ ਸੀਗੇ ਕਿ ਤੁਸੀਂ ਘੁਮਾਣ ਨੂੰ ਪੈਸੇ ਭੇਜੇ ਆ, ਉਹਦਾ ਵੀ ਲਿਖਿਆ ਹੋਣਾ ਫੁੱਲ ਐਡਰੈਸ ਕਿ ਆਸਟ੍ਰੇਲੀਆ ਤੋਂ ਆਏ ਆ, ਕੈਨੇਡਾ ਤੋਂ ਆਏ ਆ, ਤੇ ਅਸੀਂ ਵੀ ਸੋਚਣਾ ਵੀ ਕਾਹਨੂੰ ਵਿਚਾਰੇ ਕਿਸੇ ਨੂੰ ਵਿਪਤਾ ਪਾਉਣੀ ਆ। ਕੁੱਲ ਮਿਲਾ ਕੇ ਜਿੰਨਾ ਟਾਈਮ ਦਸਬੰਧ ਦਾ ਇਹ ਜਿਹੜਾ ਰਾਹ ਵਾ ਇਹ ਬੰਦ ਨਹੀਂ ਕਰਦਾ ਜਾਂ ਘਟਾ ਨਹੀਂ ਦਿੱਤਾ, ਸਰਕਾਰ ਇੱਕ ਘੋੜੇ ਤੇ ਚੜੀ ਰਹੀ ਹੈ ਇਸ ਪਾਸੇ ਸਟੇਟ, ਦੂਜੇ ਪਾਸੇ ਸਰਕਾਰ ਨੇ दूजे कारजां लई माया देण दवाउण वाला कुछ कहा नहीं ते बाहर बैठे बंदे नूं इउं लगण लाता कि जे मैं
ਕਿਸੇ ਸਿੱਖ ਸੰਘਰਸ਼ ਦੇ ਸ਼ਹੀਦੀ ਲੋੜ ਲਈ ਪੈਸੇ ਭੇਜਤੇ ਜਾਂ ਜੇਲ੍ਹ 'ਚ ਨਜ਼ਰਬੰਦ ਸਿੰਘ ਲਈ ਮਾਇਆ ਭੇਜਤੀ, ਫਿਰ ਤਾਂ ਮੈਂ ਟੰਗਿਆ ਜਾਣਾ। ਪਰ ਜੇ ਮੈਂ ਫਲਾਨਾ ਜਿਹੜਾ ਬੰਦਾ ਕਹਿ ਰਿਹਾ ਕਿ ਉਹਦੀ ਲੱਤ ਟੁੱਟ ਗਈ, ਬਾਂਹ ਟੁੱਟ ਗਈ, ਫਲਾਨਾ ਹੋ ਗਿਆ, ਉਹਨੂੰ ਭੇਜ ਦੇਵਾਂ, ਹੋਰ ਕਾਰਜਾਂ ਲਈ ਭੇਜ ਦੇਵਾਂ, ਫਿਰ ਮੈਨੂੰ ਕੋਈ ਦਿੱਕਤ ਨਹੀਂ ਆਉਣੀ। ਤੋ ਇਸ ਤਰੀਕੇ ਨਾਲ ਮਾਇਆ ਨੂੰ ਹੋਰ ਕਾਰਜਾਂ 'ਚ ਖਪਤ ਕਰਾਉਣ ਲਈ ਜਿਹੜਾ ਸਟੇਟ ਨੇ ਉਦੋਂ ਕੀਤਾ, ਉਹ ਸਾਡੇ ਸਾਰਿਆਂ ਦੇ ਹੱਡੀ ਹੰਡਾਇਆ ਹੋਇਆ। ਇੱਥੇ ਪੰਜਾਬ ਦੇ ਵਿੱਚ ਜਿੰਨੇ ਪੰਥਕ ਸਭਾ 'ਚ ਵਿਚਰਦੇ ਸਿੱਖ ਆ, ਸਭ ਨੂੰ ਪਤਾ ਕਿ ਕਿਵੇਂ 2014, 15, 16, 17 ਤੱਕ ਆਉਂਦਿਆਂ ਇਹ ਚੀਜ਼ ਚੱਲੀ। ਕਿਸਾਨ ਸੰਘਰਸ਼ ਦੇ ਆਉਣ ਤੱਕ ਤਾਂ ਬਿਲਕੁਲ ਹੀ ਜਾਣੀ ਕਿ ਇਹ ਚੀਜ਼ ਹੋ ਗਈ ਬਈ ਜਿਹੜੀ ਮਾਇਆ ਜਦੋਂ ਆਈ ਤਾਂ ਕੋਈ ਬਿਰਲਾ ਹੀ ਛੱਡਿਆ ਹੋਣਾ ਜਿਹਨੂੰ NIA ਨੇ ਨਾ ਸੱਦਿਆ ਹੋਵੇ ਵੀ ਤੁਹਾਨੂੰ ਲੰਗਰ ਲਈ ਮਾਇਆ ਆਈ ਆ ਜੀ, ਦੱਸੋ ਕਿੱਥੇ ਕਰਤੀ, ਕਾਹਤੋਂ ਭੇਜੀ ਤੁਹਾਨੂੰ। ਇਹ ਚੀਜ਼ ਹੁਣ ਇੱਥੇ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ ਜੇ ਕਿਸੇ ਨੂੰ 10-20 ਹਜ਼ਾਰ ਰੁਪਈਆ ਆ ਜਾਵੇ ਤਾਂ ਉਹਨੂੰ ਜਦੇ ਹੀ ਉਹਦਾ ਪੁੱਛ ਪਛਈਆ ਸ਼ੁਰੂ ਕਰ ਲੈਂਦੀ ਆ ਜਿਹੜੀ ਸਰਕਾਰ ਆ, ਸਿਸਟਮ ਆ। ਇਹ ਗੱਲ ਮੈਂ ਇੱਥੇ ਤਾਂ ਸਾਂਝੀ ਕਰ ਰਿਹਾ ਬਈ ਜਿਵੇਂ ਬਾਹਰੋਂ ਆਉਣ ਵਾਲੇ ਦਸਵੰਧ ਨੂੰ ਜਿਹੜਾ ਥੋੜਾ ਸੀਗਾ ਉਹਨੂੰ ਇਸ ਤਰੀਕੇ ਨਾਲ ਰੋਕਿਆ ਗਿਆ ਜਾਂ ਕਰਾਹੇ ਪਾਇਆ ਗਿਆ, ਉਵੇਂ ਦਾ ਹੀ ਆ ਸਾਨੂੰ ਅੱਜ ਲੱਗ ਰਿਹਾ। ਜੇਕਰ ਇਹ ਗੱਲ ਸੱਚੀ ਆ ਵੀ 134 ਕਰੋੜ ਰੁਪਈਆ ਆਇਆ, ਹੁਣ 134 ਕਰੋੜ ਰੁਪਈਆ ਜੇਕਰ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਸਥਾਪਿਤ ਕਰਨ ਲਈ ਦਿੱਤਾ ਜਾ ਸਕਦਾ, ਤੇ ਜਿਹਦੇ ਰਿਜ਼ਲਟ ਆਪਣੇ ਸਾਹਮਣੇ ਆ ਕਿ ਇਸ ਮੌਕੇ ਬਰਗਾੜੀ ਤੇ ਬਹਿਬਲ ਕਾਂਡ ਦੇ ਬਾਰੇ ਜਿਵੇਂ ਕਾਂਗਰਸ ਵਾਲਿਆਂ ਨੇ ਕੀਤਾ, BJP ਵਾਲਿਆਂ ਨੇ ਕੀਤਾ, ਜਿਵੇਂ ਬਾਦਲ ਦਲ ਵਾਲਿਆਂ ਨੇ ਕੀਤਾ, ਵੀ BJP ਸਾਰਿਆਂ ਨੇ ਡੇਰਾ ਸਰਸਾ ਦੀ ਸਪੋਰਟ ਕੀਤੀ ਆ, ਹਮਾਇਤ ਕੀਤੀ ਆ ਤੇ ਪੰਥ ਦਰਦੀਆਂ ਦੇ ਖਿਲਾਫ ਭੁਗਤੇ ਆ। ਬਿਲਕੁਲ ਉਹੀ ਰਾਹ ਆਮ ਆਦਮੀ ਪਾਰਟੀ ਨੇ ਫੜਿਆ। ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਰਵੱਈਆ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸਿੱਖ ਜਜ਼ਬਾਤਾਂ ਦੇ ਪੂਰਾ ਠੋਕ ਵਜਾ ਕੇ ਇਹ ਪਾਰਟੀ ਉਲਟ ਭੁਗਤਦੀ ਹੈ, ਔਰ ਹਰ ਮੌਕੇ ਹਰ ਗੱਲ ਦੇ ਵਿੱਚ ਇਹ BJP RSS ਜਾਂ ਕਾਂਗਰਸ ਨਾਲ ਹੀ ਇੱਕ ਤਰੀਕੇ ਨਾਲ ਪੈਰ ਕਦਮ ਨਾਲ ਕਦਮ ਮਿਲਾ ਕੇ ਤੁਰਦੀ ਆ ਪਾਰਟੀ। ਤਾਂ ਇਸ ਹਿਸਾਬ ਕਿਤਾਬ ਦੇ ਵਿੱਚ ਆਪਾਂ ਇਹ ਸੋਚੋ ਕਿ ਇਹ ਵੀ ਤਾਂ ਪੰਥ ਦਾ ਪੈਸਾ ਕਰਾਹੇ ਪਾ ਕੇ ਕਿਸੇ ਪਾਸੇ ਹੋਰ ਥਾਂ ਤੇ ਖਰਚਣ ਵਾਲੀ ਹੋਈ ਗੱਲ ਨਿਕਲੀ। ਹੋ ਸਕਦਾ ਜਿਨ੍ਹਾਂ ਭੈਣ ਭਰਾਵਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਇਸ ਗੱਲ ਦਾ ਖਿਆਲ ਨਾ ਹੋਵੇ, ਪਰ ਵਾਪਰਿਆ ਤਾਂ ਇਹੀ ਕੁਛ ਆ ਕਿ ਜਿਸ ਪੰਥ ਦੇ ਜਿਹੜੇ ਪੈਸੇ ਨਾਲ ਕੌਮ ਦੇ ਦਿਸ ਦਸਵੰਧ ਨਾਲ ਆਪਾਂ ਪੰਜਾਬ ਦਾ ਪੰਥ ਦਾ ਕੁਝ ਭਲਾ ਕਰ ਸਕਦੇ ਸੀ, ਉਹ ਕੁਝ ਹੋਰ ਹੀ ਪਾਸੇ ਜਾ ਕੇ ਪੈਸਾ ਲੱਗ ਗਿਆ ਤੇ ਇੱਕ ਤਰੀਕੇ ਨਾਲ ਸਾਡਾ ਨੁਕਸਾਨ ਹੋਇਆ। ਹੁਣ ਆ ਜੋ ਦੂਜੇ ਸਿਆਸੀ ਮਾਹੌਲ ਦੇ ਉੱਤੇ ਕੇਜਰੀਵਾਲ ਫੜ ਕੇ ਅੰਦਰ ਦਿੱਤਾ ਹੋਇਆ ਤੇ ਹੋਰਾਂ ਦੇ ਦੁਆਲੇ ਵੀ ਸਟੇਟ ਇਸ ਵੇਲੇ ਮੋਦੀ ਸਰਕਾਰ ਨੇ ED ਨੂੰ ਲਾਇਆ ਹੋਇਆ ਤੇ ਹਰੇਕ ਬੰਦਾ ਜਾਨ ਬਚਾਉਣ ਲਈ ਆਪਦੀ ਅੱਜ ਵੀ ਦੋ ਜਿਹੜੇ BJP ਦੇ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਇੱਕ MLA ਇੱਕ MP ਉਹਨਾਂ ਨੂੰ BJP ਜੁਆਇਨ ਕਰਾ ਲਈ ਆ। ਹੋਰ ਕਈਆਂ ਦੇ ਬਾਰੇ ਚਰਚਾ ਵਾ ਵੀ ਬਾਦਲ ਦਲ ਚੋਂ ਫਲਾਨਾ ਜਾਊਗਾ ਤੇ ਕਾਂਗਰਸ ਵਿੱਚੋਂ ਫਲਾਨਾ ਜਾਊਗਾ, ਆਮ ਆਦਮੀ ਪਾਰਟੀ ਚੋਂ ਫਲਾਨਾ ਜਾਊਗਾ। ਹੁਣ ਸਰੇਆਮ ਹੀ ਇੱਥੇ ਚਰਚਾ ਵਾ ਕਿ ਬਾਕੀ ਸਾਰੇ ਭਾਰਤ ਨਾਲੋਂ BJP ਵਾਲਿਆਂ ਨੂੰ ਪੰਜਾਬ ਲੱਗਦਾ ਸੀ ਕਿ ਇੱਥੇ ਸਾਡੇ ਕੋਲੇ ਕੋਈ ਬਹੁਤਾ ਆਧਾਰ ਨਹੀਂ ਹੈਗਾ। ਆਪਾਂ ਨੂੰ ਵੀ ਪਤਾ ਕਿ ਇੱਥੇ ਕਮਲ ਕਾ ਫੂਲ ਕੋਈ ਰੱਖਦਾ ਨਹੀਂ ਮੈਡਮ। ਇੱਥੇ ਤਾਂ ਜਿਹੜੇ ਪੈਰ ਲਵਾਏ ਨੇ ਉਹ BJP ਦੇ ਪੈਰ ਲਵਾਏ ਹੀ ਪੰਜਾਬ ਦੇ ਵਿੱਚ ਬਾਦਲ ਦਲ ਵਾਲਿਆਂ ਨੇ। ਅਗਲਿਆਂ ਨੇ ਵਰਤ ਕੇ ਮੁੜ ਕੇ ਇਹਨਾਂ ਨੂੰ ਉਹ ਮਾਰੇ, ਜਿਵੇਂ ਕੇਜਰੀਵਾਲ ਨੇ ਪੰਥ ਦਰਦੀਆਂ ਨੂੰ ਵਰਤ ਕੇ ਮੁੜ ਕੇ ਬਾਤ ਨਹੀਂ ਪੁੱਛੀ, ਉਵੇਂ ਹੀ ਜਿਹੜਾ ਹੈਗਾ ਬਾਦਲ ਦਲ ਨੂੰ ਇਹ ਸੀਗਾ ਕਿ ਮੈਂ ਹੋਣਾ ਤਾਂ ਇਹ ਚਾਹੀਦਾ ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਕੀਤਾ ਬਈ ਵਾਜਪਾਈ ਤੇ ਜੇ ਅਡਵਾਨੀ ਇਕੱਠੇ ਚੱਲ ਸਕਦੇ ਆ ਤਾਂ ਵੱਡਾ ਬਾਦਲ ਮਾਨ ਸਾਹਿਬ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲ ਸਕਦਾ। ਜੇਕਰ ਅਕਾਲੀ ਦਲ ਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਵਿਚਾਰਾਂ ਵਾਲੇ ਸਿੱਖ ਨੇ ਉਹਨਾਂ ਦੀ ਹੈਗੀ ਆ ਉਹ 'ਚ ਸਮਰੱਥਾ ਹੋਣੀ ਚਾਹੀਦੀ ਆ ਸਾਰਿਆਂ ਨੂੰ ਵੀ ਇਹ ਸਾਂਭ ਸਕੇ। ਅਕਾਲੀ ਦਲ ਹੁੰਦਾ ਵੀ ਸੀ। ਸਰਦਾਰ ਸੁਖਜਿੰਦਰ ਸਿੰਘ ਖਹਿਰਾ ਉਹ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਸੀ ਕਰਦੇ, ਟੌੜਾ ਤਲਵੰਡੀ ਤੇ ਬਾਦਲ ਹੋਣੀ ਥੋੜਾ ਜਿਹਾ ਢਿੱਲੀ ਗੱਲ ਕਰ ਲੈਂਦੇ ਸੀ। ਪਰ ਜੇਕਰ 1996-97 ਤੋਂ ਬਾਅਦ ਵਿੱਚ ਅਕਾਲ ਵਾਲੀ ਹੁੰਦੇ, ਜਦੋਂ ਅਕਾਲੀ ਦਲ ਅੰਮ੍ਰਿਤਸਰ ਬਣਿਆ
ਉਦੋਂ ਜੇਕਰ ਕਿਤੇ ਗੱਲ ਖੜੀ ਰਹਿ ਜਾਂਦੀ ਤਾਂ ਸਾਰਾ ਜਿਹੜਾ ਸਿਆਸੀ ਭਲਵਾਨ ਆ ਸਾਡੇ ਉਹ ਇਕੱਠੇ ਚੱਲਦੇ, ਪਰ ਉਹ ਨਹੀਂ ਹੋਇਆ। ਹੁਣ ਉਸ ਤੋਂ ਬਾਅਦ ਵਿੱਚ ਅੱਜ ਦੇ ਮਾਹੌਲ ਵਿੱਚ ਇਸ ਗੱਲ ਤੇ ਫੇਰ ਚਰਚਾ ਹੋਣੀ ਚਾਹੀਦੀ ਆ ਕਿ ਕੀ ਜਿਹੜੇ ਪੰਜਾਬ ਦੇ ਵਿੱਚ ਪੰਥਕ ਸੋਚ ਵਾਲੇ ਖਾਲਿਸਤਾਨੀ ਲੋਕ ਨੇ, ਜਿਨ੍ਹਾਂ ਦਾ ਸਿਆਸੀ ਤੌਰ ਦੇ ਉੱਤੇ ਹੈਗਾ ਕਿ ਅਸੀਂ ਵੋਟਾਂ ਪਾਟਾਂ ਵਾਲੀ ਰਾਜਨੀਤੀ ਰਾਹੀਂ ਵੀ ਸੇਵਾ ਕਰ ਸਕਦੇ ਹਾਂ, ਉਹਨਾਂ ਸਾਰਿਆਂ ਨੂੰ ਰਲ ਕੇ ਜਾਂ ਤਾਂ ਆਪਦੀ ਤਾਕਤ ਵਧਾਉਣੀ ਚਾਹੀਦੀ ਆ। ਜਿਵੇਂ 134 ਕਰੋੜ ਰੁਪਇਆ ਕੇਜਰੀਵਾਲ ਉਹਨਾਂ ਨੂੰ ਮਿਲ ਸਕਦਾ, ਇਹਨਾਂ ਨੂੰ ਵੀ ਮਿਲਣਾ ਚਾਹੀਦਾ। ਵੀ ਠੀਕ ਆ, ਅਸੀਂ ਤਾਂ ਸਿਆਸਤ ਕਰਦੇ ਹਾਂ, ਅਸੀਂ ਤਾਂ ਭਾਰਤੀ ਮੁੱਖ ਧਾਰਾ ਦੇ ਅੰਦਰ ਅੰਦਰ ਹੀ ਖੇਡਣਾ। ਤੇ ਜੇ ਕਿਤੇ ਨਾਲ ਜਿਹੜੇ ਬਾਦਲ ਤੋਂ ਬਗੈਰ ਬਾਕੀ ਅਕਾਲੀ ਨੇ ਉਹ ਰਲ ਜਾਣ, ਕਿਉਂਕਿ ਇਹ ਤਾਂ ਝੂੰਦਾ ਕਮੇਟੀ ਵੀ ਕਹਿੰਦੀ ਸੀਗੀ ਵੀ ਬਾਦਲ ਪਰਿਵਾਰ ਨੂੰ ਪਾਸੇ ਕਰਨਾ ਪੈਣਾ। ਤੋ ਜੇਕਰ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਅਕਾਲੀ ਦਲ ਜਿਹੜਾ ਬਾਦਲ ਪਰਿਵਾਰ ਤੋਂ ਰਹਿਤ ਹੋਵੇ ਤੇ ਸਾਰੇ ਰਲ ਮਿਲ ਕੇ ਚੱਲਣ, ਤਾਂ ਇੱਥੇ ਬੜਾ ਕੁਝ ਵਾਪਰਿਆ ਜਾ ਸਕਦਾ, ਜਿਹਦੇ ਨਾਲ ਕੌਮ ਦਾ, ਪੰਜਾਬ ਦਾ ਇੱਕ ਵਾਰੀ ਸਾਹ ਜਾ ਆ ਸਕਦਾ। ਪਰ ਹਾਲਾਤ ਕੁਝ ਹੋਰ ਨੇ। ਪੰਥਕ ਸੋਚ ਵਾਲਿਆਂ ਨੂੰ ਖੁੰਝੇ ਲਾ ਕੇ ਪਾਸੇ ਸੁੱਟ ਕੇ ਬੀਜੇਪੀ ਨਾਲ ਬਾਦਲ ਦਲ ਨੇ ਸਾਂਝ ਕਰਨੀ ਜ਼ਿਆਦਾ ਵਧੀਆ ਸਮਝੀ। ਇਵੇਂ ਹੀ ਬਾਹਰਲੇ ਭਰਾਵਾਂ ਨੇ ਕੇਜਰੀਵਾਲ ਨੂੰ ਚੰਗਾ ਸਮਝਿਆ, ਪੰਥ ਪ੍ਰਸਤ ਪੰਜਾਬ ਦੇ ਸਿੱਖਾਂ ਨੂੰ ਜਾਂ ਹੋਰਾਂ ਨੂੰ ਨਹੀਂ ਉਸ ਗਿਣਤੀ 'ਚ ਰੱਖਿਆ। ਤੇ ਫਿਰ ਪੰਥ ਪ੍ਰਸਤ ਖਾਲਿਸਤਾਨੀ ਜਾਂ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਸਰਗਰਮ ਖਾਲਿਸਤਾਨੀ ਕੀ ਕਿੱਧਰ ਜਾਣ? ਹਰ ਜਿਹੜੀ ਵੱਡੀ ਥੋੜੀ ਜਿਹੀ ਧਿਰ ਹੋ ਜਾਂਦੀ ਆ, ਚਾਹੇ ਮਾਇਆ ਪੱਖੋਂ ਜਾਂ ਹੋਰ ਆ, ਉਹ ਇਹਨਾਂ ਤੋਂ ਥੋੜਾ ਜਿਹਾ ਅਲਰਜਕ ਹੋ ਜਾਂਦੀ। ਬੜੀ ਲੋੜ ਆ ਇਸ ਗੱਲ ਤੇ, ਇਸ ਨੁਕਤੇ ਤੇ ਧਿਆਨ ਦੇਣ ਦੀ। ਇਹ ਗੱਲਾਂ ਜਿਹੜਾ ਆਪਾਂ ਕਹਿੰਦੇ ਆ ਕਿ ਬਣਦਾ ਕਿਉਂ ਨਹੀਂ, ਕੁਝ ਬਣਨਾ ਕੀ ਆ, ਉੱਪਰੋਂ ਸਾਡੇ ਸਾਹਮਣੇ ਇੱਕ ਨਵੀਂ ਪ੍ਰੋਬਲਮ ਆ ਗਈ ਆ, ਜਿਹਦੇ ਉੱਤੇ ਜੇ ਚਰਚਾ ਕਰੀਏ ਤਾਂ ਸਾਡੇ ਭਾਈਚਾਰੇ ਨੂੰ ਬੜਾ ਔਖਾ ਜਿਹਾ ਹੋ ਜਾਂਦਾ ਵੀ ਇਹੋ ਜਿਹੀਆਂ ਗੱਲਾਂ ਨਾ ਹੀ ਛੇੜੋ ਜੀ। ਉਹ ਇਹ ਆ ਕਿ ਜਿਹੜਾ ਲਗਾਤਾਰ ਇੱਕ ਮਾਹੌਲ ਬਣਿਆ ਹੋਇਆ, ਇਹਦੇ 'ਚ ਨਿਰਾਸ਼ਤਾ ਆਉਣੀ, ਖਾਸ ਤੌਰ ਤੇ ਸਿੱਖ ਨੌਜਵਾਨਾਂ ਦੇ ਦਿਲ ਦਿਮਾਗ 'ਚ ਇਹ ਗੱਲ ਭਰੀ ਜਾ ਰਹੀ ਆ ਕਿ ਜਿਹੜੇ ਪਹਿਲੋਂ ਵਾਲੇ ਸਾਰੇ ਸਿੱਖ ਆਗੂ ਅਤੇ ਜਥੇਬੰਦੀਆਂ ਨੇ ਇਹ ਨਹੀਂ ਕੁਝ ਕਰ ਸਕਦੇ, ਆਪਾਂ ਕੋਈ ਨਵਾਂ ਚਿਹਰਾ ਲੱਭੋ। ਪਹਿਲਾਂ ਦੀਪ ਸਿੱਧੂ ਤੇ ਮੁੜ ਕੇ ਭਾਈ ਅਮਰਤਪਾਲ ਸਿੰਘ, ਤੇ ਉਹਨਾਂ ਦੋਨਾਂ ਦੇ ਰਾਹੀਂ ਜੋ ਮਾਹੌਲ ਸਿਰਜਿਆ ਗਿਆ, ਜੋ ਆਲੇ ਦੁਆਲੇ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਨੂੰ ਨਹੀਂ ਬਖਸ਼ਿਆ, ਕੋਈ ਨਾ ਛੱਡਿਆ ਸਾਧ ਨਾ ਸੰਤ ਮੀਹਾਂ। ਗੱਲ ਉਹ ਬਣ ਗਈ ਵੀ ਜਿਵੇਂ ਉਹ ਕਹਿੰਦੇ ਆ ਨਾ ਵੀ ਗਲੀਆਂ ਹੋਵਣ ਸੁੰਡੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ, ਵੀ ਜੇ ਤਾਂ ਤੁਸੀਂ ਅਮਰਤਪਾਲ ਸਿੰਘ ਦੀ ਜੈ ਜੈਕਾਰ ਕਰਦੇ ਹੋ ਤਾਂ ਠੀਕ ਆ, ਨਹੀਂ ਤਾਂ ਫਿਰ ਤੁਹਾਡੀ ਐਸੀ ਤੈਸੀ। ਉਹ ਇੰਨਾ ਅਸਭਿਅਕ ਤੇ ਮਾੜਾ ਮਾਹੌਲ ਬਣਿਆ ਕਿ ਅੱਜ ਜਦੋਂ ਸਾਰਾਗੜ੍ਹੀ ਦੇ ਕੋਲੇ ਮੋਰਚਾ ਲੱਗਿਆ ਤਾਂ ਬਹੁਤ ਸਾਰੇ ਸਿੱਖ ਆਗੂਆਂ ਨੂੰ, ਜਥੇਬੰਦੀਆਂ ਨੂੰ ਇਹ ਦਿਲ ਦੇ ਉੱਤੇ ਬਹੁਤ ਸੀਗਾ ਕਿ ਸਾਨੂੰ ਇਹ ਬਹੁਤ ਅਵਾ ਤਵਾ ਬੋਲਦੇ। ਅੱਜ ਕਿਹੜਾ ਹਟਦੇ ਆ? ਹੁਣ ਵੀ ਜਿਹੜਾ ਉੱਥੇ ਮੋਰਚਾ ਲੱਗਿਆ ਹੋਇਆ ਉਹਦੇ 'ਚ ਜਿਹੜੀ ਕਮੇਟੀ ਬਣੀ, ਉਹਦੇ 'ਚ ਚਲੋ 3 ਬੰਦੇ ਤਾਂ ਬਾਦਲ ਦਲ ਦੇ ਨੇ, ਪਰ ਉੱਥੇ ਸਰਦਾਰ ਅਜਮੇਰ ਸਿੰਘ ਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹ ਵੀ ਮੈਂਬਰ ਪਾਏ ਸੀ। ਤੇ ਕਿਹਨੂੰ ਨਹੀਂ ਪਤਾ ਹੈਗਾ ਵੀ ਇਹਨਾਂ ਦੋਨਾਂ ਦੇ ਬਾਰੇ ਇਹ ਸਾਡੇ ਪੰਥਕ ਸਭਾ ਦੇ ਨੌਜਵਾਨ ਕਿੰਨਾ ਹਲਕਾ, ਭੈੜਾ ਤੇ ਮਾੜਾ ਉਹਨਾਂ ਦੇ ਬਾਰੇ ਲਿਖਦੇ ਬੋਲਦੇ ਆ। ਖੁਦ ਸਰਦਾਰ ਅਜਮੇਰ ਸਿੰਘ ਨੇ ਆਪਦੀ ਇੰਟਰਵਿਊ ਜਿਹੜੀ ਪਿਛਲੇ ਦਿਨੀ ਰਾਜਪੁਰੇ ਵਾਲੇ ਮਨਜੀਤ ਸਿੰਘ ਨਾਲ ਕੀਤੀ ਆ ਕਿਤਾਬ ਦੇ ਸੰਬੰਧ ਵਿੱਚ, ਖਾੜਕੂ ਲਹਿਰਾਂ ਦੇ ਅੰਗ ਸੰਗ ਕਿਤਾਬ ਦੇ ਮੁਤਲਕ ਜਿਹੜੀ ਇੰਟਰਵਿਊ ਆਈ, ਉਹਦੇ ਵਿੱਚੋਂ ਸਰਦਾਰ ਅਜਮੇਰ ਸਿੰਘ ਨੇ ਖੁਦ ਮੰਨਿਆ ਵੀ ਮੈਨੂੰ ਅਜਮੇਰੀ ਬਾਬੇ ਤੋਂ ਘੱਟ ਨਹੀਂ ਬੋਲਦੇ, ਅਜਮੇਰੂ ਲਿਖਣਗੇ, ਹਲਕਾ ਦਿਖਾਉਣਗੇ। ਇਵੇਂ ਡਾਕਟਰ ਸੁਖਪ੍ਰੀਤ ਉਦੋਕੇ ਆ, ਉਹ ਚੰਗਾ ਹੈ ਮਾੜਾ ਹੈ, ਆਪ ਜਰਾ ਉੱਥੇ ਉਸ ਦਿਨ ਪਹੁੰਚਿਆ ਜਦੋਂ ਸ਼ੁਰੂ ਹੋਇਆ ਮੋਰਚਾ ਪਹਿਲੇ ਦਿਨ, ਉਦਾਂ ਹੀ ਉਹਦੀ ਫੋਟੋ ਲੈ ਕੇ ਉਹਦੇ ਬਾਰੇ ਆਵਾ-ਤਵਾ ਲਿਖਣਾ ਸ਼ੁਰੂ ਕਰਤਾ। ਹੁਣ ਇੱਕ ਪਾਸੇ ਤਾਂ ਕੋਈ ਹੋਰ ਦਿਖਦਾ ਨਹੀਂ ਤਾਂ ਅਜਮੇਰ ਸਿੰਘ ਤੇ ਉਦੋਕੇ ਨਹੀਂ ਹੀ ਕਮੇਟੀ ਦੇ ਵਿੱਚ ਪਵਾਉਂਦੇ ਆ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਦੀ ਹੈ। ਦੂਜੇ ਪਾਸੇ ਇਹਨਾਂ ਨੂੰ ਖੁਦ ਨੂੰ ਪਤਾ ਵੀ ਜਦੋਂ ਵੀ ਕਿਤੇ ਇਹਨਾਂ ਨੌਜਵਾਨਾਂ ਦਾ ਉਵਾਲਾ ਮਾਰਿਆ ਸਾਡੀ ਧੀ ਭਿਣਕ ਕਰ ਦੇਣੀ। ਉਹ ਜਿਹੜੇ ਬੰਦੇ ਇਸ ਮੋਰਚੇ 'ਚ ਗਏ ਵੀ ਨੇ, ਮੈਂ ਪਿਛਲੇ ਦਿਨਾਂ 'ਚ ਵੀ ਕਹਿੰਦਾ ਰਿਹਾ, ਮੈਂ ਹੁਣ ਵੀ ਕਹਿਣਾ ਵੀ ਉਹ ਤਾਂ ਵਿਚਾਰੇ ਇੱਕ ਪੰਥ ਦੇ ਵਿੱਚ ਆਪਦਾ ਸਾਖ ਜੀ ਬਚਾਈ ਰੱਖਣ ਲਈ ਵੀ ਕੋਈ ਇਹ ਨਾ ਕਵੇ ਕਿ ਤੁਸੀਂ ਗਏ ਨਹੀਂ। ਡਰਾਮਾ, ਸ਼ੋਸ਼ੇਬਾਜ਼ੀ ਜੇਕਰ ਸੱਚ ਹੋਵੇ ਨਾ ਉਹਦੀ ਗੱਲ ਹੋਰ ਹੁੰਦੀ ਆ, ਜਦੋਂ ਆਪਾਂ ਸ਼ੋਸ਼ਾ ਛੱਡਦੇ ਆ, ਗੜਬੜ ਜੀ ਕਰਦੇ ਆ, ਉਹ ਪਤਾ ਹੁੰਦਾ ਸਭ ਨੂੰ। ਅੱਜ ਵੀ ਕਈ ਪੰਥ ਦਰਦੀਆਂ ਨਾਲ ਜਿਹੜੇ ਇਸ ਮੋਰਚੇ ਦਾ ਹਿੱਸਾ ਰਹੇ, ਉਹਨਾਂ ਸਾਰਿਆਂ ਨਾਲ ਗੱਲ ਹੋਈ, ਉਹ ਸਾਰੇ ਹੀ ਕਹਿੰਦੇ ਆ ਘਮਾਣ ਜੀ ਗੱਲ ਤਾਂ ਤੁਸੀਂ ਸੱਚੀ ਕਹਿੰਦੇ ਹੋ। ਤੇ ਇਹ ਭਾਈ ਅਮਰਤਪਾਲ ਸਿੰਘ ਜਾਂ ਸਾਰੇ ਸਿੱਖ ਹੱਕਾਂ ਜਾਂ ਸਿੱਖ ਹਿੱਤਾਂ ਲਈ ਲੜਨ ਵਾਲਿਆਂ ਦੇ ਉਲਟ ਮਾਹੌਲ ਬਣ ਰਿਹਾ। ਜਦੋਂ ਉੱਥੇ ਸਾਰੇ ਬੰਦੇ ਇਸ ਭਾਵਨਾ ਤਹਿਤ ਜਾਣ ਹੀ ਨਾ ਕਿ ਆਪਾਂ ਜੀ ਸਿਰ ਧੜ ਦੀ ਬਾਜੀ ਲਾਉਣੀ, ਉਹ ਤਾਂ ਜਾਂਦੇ ਆ ਵੀ ਆਪਾਂ ਫੋਟੋ ਤੇ ਇੱਕ ਤਕਰੀਰ ਵਧੀਆ ਜੀ ਕਰਕੇ ਆਉਣੀ ਹੈ।
ਤੇ ਰਿਜ਼ਲਟ ਕੀ ਨਿਕਲਿਆ? ਨਾ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਚੋਂ ਪੰਜਾਬ ਦੇ ਵਿੱਚ ਸਿੰਘਾਂ ਦੀ ਰਵਾਨਗੀ ਦਾ ਮੰਨਿਆ, ਨਾ ਹੀ NSA ਤੋੜੀ। ਇਹ ਮੋਰਚੇ ਦੀਆਂ ਦੋਨੇ ਮੰਗਾਂ ਦੇ ਮਾਮਲੇ ਵਿੱਚ ਆਪਣੀ ਕੀ ਪੋਜੀਸ਼ਨ ਰਹਿ ਗਈ? ਮੋਰਚਾ ਅਜੇ ਵੀ ਜਾਰੀ ਆ। ਇਹੋ ਜਿਹਾ ਮੋਰਚਾ ਬਾਪੂ ਸੂਰਤ ਸਿੰਘ ਦਾ ਵੀ ਜਾਰੀ ਆ। ਇਹੋ ਜਿਹਾ ਮੋਰਚਾ ਤਾਂ ਆਪਣਾ ਸਖਰਾਜ ਸਿੰਘ ਆ, ਉਹਨੇ ਚਲੋ ਹੁਣ ਬੰਦ ਕਰਤਾ ਜਿਹੜਾ ਬਾਈਬਲ ਕਾਂਡ ਵਾਲੇ। ਤੇ ਇਵੇਂ ਹੀ ਇੱਕ ਬਡਾਲਾ ਜੀ ਮੋਰਚਾ ਲਾਈ ਬੈਠੇ ਆ, ਇਵੇਂ ਹੀ ਇੱਕ ਮੋਰਚਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲਾਇਆ ਹੋਇਆ। ਇਹ ਸਾਰੇ ਮੋਰਚੇ ਜਿਹੜੇ ਲੱਗੇ ਵੀ ਹੋਏ ਨੇ ਤੇ ਅਰਥ ਕਿੰਨਾ ਕੁ ਰੱਖਦੇ ਆ ਮੈਨੂੰ ਕਹਿਣ ਦੀ ਲੋੜ ਨਹੀਂ, ਆਪਾਂ ਨੂੰ ਸਭ ਨੂੰ ਹੀ ਪਤਾ। ਹੁਣ ਬਾਅਦ ਵਿੱਚ ਇਹ ਕਹਿਣਾ, ਹੁਣ ਜੇ ਕੋਈ ਕਹੇ ਜੀ ਫਲਾਨਿਆਂ ਨੇ ਸਾਥ ਨਹੀਂ ਦਿੱਤਾ, ਤਾਂ ਫਿਰ ਜਿਹੜਾ ਬਾਪੂ ਸੂਰਤ ਸਿੰਘ ਵਾਲਾ ਮੋਰਚਾ ਉਹਦਾ ਵੀ ਸਾਰਿਆਂ ਨੇ ਸਾਥ ਦਿੱਤਾ ਹੀ ਸੀ। ਤੇ ਅੱਜ ਜਿਹੜੀ ਉਹਦੀ ਹਾਲਤ ਉਹ ਵੀ ਪਤਾ। ਬਡਾਲਾ ਸਾਹਿਬ ਦੇ ਮੋਰਚੇ ਦਾ ਪੰਥ ਨੇ ਸਾਥ ਦਿੱਤਾ ਹੀ ਸੀ, ਇਵੇਂ ਹੀ ਸੁਖਰਾਜ ਸਿੰਘ ਦਾ ਠੋਕਵਾ ਸਾਥ ਦਿੱਤਾ ਕੌਮ ਨੇ, ਇਵੇਂ ਹੀ ਚੰਡੀਗੜ੍ਹ ਵਾਲਿਆਂ ਦਾ ਸਾਥ ਦਿੱਤਾ। ਪਰ ਜਦੋਂ ਲਗਾਤਾਰ ਸਟੇਟ ਜਿਹੜੀ ਆ ਉਹ ਇਸ ਗੱਲ ਤੇ ਆਈ ਹੋਈ ਆ ਕਿ ਇਹਨਾਂ ਨੂੰ ਹੰਭਾਉਣਾ, ਇਹਨਾਂ ਦਾ ਜਿਹੜਾ ਮੋਰਚਿਆਂ ਰਾਹੀਂ ਦਬਾਅ ਬਣਾ ਕੇ ਸਾਨੂੰ ਝੁਕਾ ਲੈਣ ਦਾ ਰਾਹ ਵਾ ਨਾ, ਉਹ ਅਸੀਂ ਬੰਦ ਕਰਨਾ। ਸੋ ਮੋਰਚਿਆਂ ਵਾਲੀ ਖੇਡ ਆ ਜਿਹੜੀ ਉਹ ਇਸ ਮੌਕੇ ਇੰਡੀਅਨ ਸਟੇਟ ਜਿਹੜੀ ਆ ਉਹ ਪੂਰਾ ਆਕੜੀ ਹੋਈ ਆ ਵੀ ਇਹਨਾਂ ਦੀ ਗੱਲ ਕੋਈ ਸੁਣਨੀ ਕਰਨੀ ਨਹੀਂ। ਤੇ ਇਸ ਮਾਹੌਲ ਦੇ ਵਿੱਚ ਤਾਂ ਸਾਨੂੰ ਧੀਰਜ ਨਾਲ, ਠਰਮੇ ਨਾਲ ਸੋਚ ਵਿਚਾਰ ਕੇ ਚੱਲਣ ਦੀ ਲੋੜ ਆ। ਜਿਹੜੀ ਮੈਂ ਪਹਿਲਾਂ ਗੱਲ ਦੱਸ ਕੇ ਹਟਿਆ ਵੀ ਖਾੜਕੂ ਲਹਿਰ ਦੇ ਦਿਨਾਂ 'ਚ ਸਮਾਜ ਸੁਧਾਰ ਲਹਿਰ ਦਾ ਏਜੰਡਾ ਆਇਆ, ਉਹ ਸਹੀ ਸੀ ਬਿਲਕੁਲ ਕੰਮ। ਪਰ ਜਦੋਂ ਸਾਨੂੰ ਪੁੱਠਾ ਪੈਂਦਾ ਦੇਖਿਆ ਤਾਂ ਸਿੱਖ ਜੁਝਾਰੂ ਲੀਡਰਸ਼ਿਪ ਨੇ ਧੀਰਜ ਨਾਲ, ਤਹੱਮਲ ਨਾਲ, ਤਹਿਜ਼ੀਬ ਨਾਲ ਬਹਿ ਕੇ ਵਿਚਾਰਿਆ ਤੇ ਉਸ ਗੱਲ ਦੇ ਉੱਤੇ ਆਪਦਾ ਸਟੈਂਡ ਕਲੀਅਰ ਕਰਕੇ ਉਹ ਬੜੀ ਸਫਾਈ ਨਾਲ ਉਸ ਬਾਰੇ ਸੰਗਤ ਦੇ ਖਾਨੇ 'ਚ ਗੱਲ ਪਾਤੀ ਕਿ ਅਸੀਂ ਇਹ ਚਾਹੁੰਦੇ ਤਾਂ ਸੀਗੇ ਵੀ ਸਮਾਜ ਸੁਧਾਰ ਕਰਨ ਲਈ ਅਸੀਂ ਕਰੀਏ, ਪਰ ਇਹ ਚੀਜ਼ ਹੁਣ ਆਉਣੀ ਐ ਕਰਾਂਗੇ। ਹੋ ਗਿਆ। ਅੱਜ ਦੀ ਤਰੀਕ ਵਿੱਚ ਜੇਕਰ ਕੋਈ ਇਸ ਸਿੱਖ ਨੌਜਵਾਨੀ ਨੂੰ ਰੋਕੇ ਜਾਂ ਟੋਕੇ ਜਾਂ ਦੱਸੇ, ਜਿਵੇਂ ਉਦੋਂ ਜੁਝਾਰੂਆਂ ਨੂੰ ਲੋਕ ਦੱਸਦੇ ਸੀਗੇ ਵੀ ਇਹ ਤਾਂ ਕੰਮ ਆਪਣੇ ਉਲਟ ਪੈ ਗਿਆ, ਹੱਥਾਂ 'ਚ ਅਸਾਲਟਾਂ, ਹਥਿਆਰ ਦਾ ਇੱਕ ਵੱਖਰਾ ਹੀ ਜਲਾਉ ਹੁੰਦਾ। ਔਰ ਖਾੜਕੂ ਜਾਂ ਜੁਝਾਰੂ ਬਿਰਤੀ ਵਾਲੇ ਸਿੰਘ ਜਿਹੜੇ ਹੁੰਦੇ ਆ ਬੜੇ ਜਿਹੜੇ ਚੜ੍ਹਦੀ ਕਲਾ ਵਾਲੇ, ਇੱਕ ਬੁਲੰਦ ਹੌਸਲਿਆਂ ਨਾਲ, ਜਿਗਰੇ ਨਾਲ ਲੜਨ ਵਾਲੀ ਲੜਾਈ ਲੜ ਰਹੇ ਸੀ। ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਸੀ ਉਹ ਧੀਰਜ ਨਾਲ ਸੁਣਦੇ ਸੀ, ਅੱਛਾ ਇਹ ਗੱਲ ਸਾਡੇ ਖਿਲਾਫ ਜਾਂਦੀ ਆ, ਤੇ ਉਹਨਾਂ ਨੇ ਸੁਣ ਕੇ ਉਹਦਾ ਇਲਾਜ ਕਰਨਾ ਵੀ ਇਹ ਕਿਤੇ ਸਾਡੀ ਲਹਿਰ ਦਾ ਨੁਕਸਾਨ ਨਾ ਹੋ ਜੇ। ਤੇ ਅੱਜ ਦੀ ਤਰੀਕ ਵਿੱਚ ਜੇ ਕੋਈ ਦੱਸਦਾ ਕਿ ਭਾਈ ਆ ਜਿਹੜਾ ਨੁਕਤਾ ਆ, ਮੈਂ ਬਾਰ-ਬਾਰ ਪਿਛਲੇ ਦਿਨਾਂ 'ਚ ਇਸ ਪ੍ਰੋਗਰਾਮ 'ਚ ਵੀ ਕਿਹਾ, ਵੈਸੇ ਨਹੀਂ ਕਹਿੰਦਾ ਰਿਹਾ, ਸੋਸ਼ਲ ਮੀਡੀਆ ਰਾਹੀਂ ਵੀ ਆਵਾਜ਼ ਬੁਲੰਦ ਕੀਤੀ ਆ, ਹੋਰ ਵੀ ਬਹੁਤ ਸਾਰੇ ਭੈਣ ਭਰਾ ਪਿੱਟਦੇ ਆ ਰਹੇ ਨੇ ਕਿ ਜੇਕਰ ਤੁਸੀਂ ਇਹ ਸੋਚਦੇ ਹੋ ਵੀ ਉੱਥੇ ਮੋਰਚੇ ਦੇ ਵਿੱਚ ਹਾਜ਼ਰੀਆਂ ਭਰਵਾ ਕੇ ਮਾਹੌਲ ਕ੍ਰੀਏਟ ਕਰਕੇ ਵੀ ਫੇਰ ਖਣੀ ਗੱਲ ਬਣ ਜੂ, ਉਹ ਬਣਨੀ ਨਹੀਂ, ਔਰ ਵਾਕਿਆ ਨਹੀਂ ਬਣੀ। ਤੇ ਹੁਣ ਇਸ ਮੌਕੇ ਜਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਵਾਲਾ ਸਾਰਾ ਏਜੰਡਾ ਆ ਜਾਂ ਮਸਲਾ ਆ, ਉਹ ਉੱਥੇ ਹੀ ਖੜਾ। ਤੇ ਅੱਜ ਇੱਕ ਚੰਗੀ ਗੱਲ ਜ਼ਰੂਰ ਇਹ ਆਈ ਆ ਕਿ ਇੱਕ ਸਾਥ ਨੌਜਵਾਨ ਜਥੇਬੰਦੀ ਆ ਜਿਹਦੇ 'ਚ ਸਾਰੇ ਜਿਹੜੇ ਨੌਜਵਾਨ ਬੜੇ ਚੜ੍ਹਦੀ ਕਲਾ ਵਾਲੇ ਨੇ, ਉਹਨਾਂ ਨੇ ਭਾਈ ਸੰਦੀਪ ਸਿੰਘ ਦੇ ਨਾਂ ਦੇ ਉੱਤੇ ਇੱਕ ਇਕੱਠ ਰੱਖਿਆ, ਜਿਹਦੇ 'ਚ PAU ਲੁਧਿਆਣੇ ਦੇ ਗੁਰਦੁਆਰਾ ਸਾਹਿਬ 'ਚ 5 ਅਪ੍ਰੈਲ ਨੂੰ 10 ਵਜੇ ਤੋਂ 1 ਵਜੇ ਤੱਕ ਸਰਦਾਰ ਅਜਮੇਰ ਸਿੰਘ ਨੂੰ ਸੱਦ ਕੇ ਉਹਨਾਂ ਨੇ ਉੱਥੇ ਲੈਕਚਰ ਕਰਾਉਣਾ, ਭਾਈ ਸੰਦੀਪ ਸਿੰਘ ਦੀਪ ਸਿੱਧੂ ਯਾਦਗਾਰੀ ਲੈਕਚਰ। ਇਸ ਤਰੀਕੇ ਨਾਲ ਇੱਕ ਰਾਹ ਕੱਢਿਆ ਜਾ ਰਿਹਾ ਕਿ ਜਿਹੜੀ ਗੱਲ ਭਾਈ ਦੀਪ ਸਿੱਧੂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ, ਜਿਹਨੂੰ ਇੱਕ ਚੰਗਾ ਮੋੜ ਹਲਾਰਾ ਜਿਹਾ ਭਾਈ ਅਮਰਤਪਾਲ ਸਿੰਘ ਨੇ ਵੀ ਦਿੱਤਾ, ਉਹਨੂੰ ਹੋਰ ਅੱਗੇ ਕਿਵੇਂ ਤੋਰਿਆ ਜਾਵੇ। ਮੈਂ ਇਸ ਗੱਲ ਦੇ ਉੱਤੇ ਆਪਦੇ ਵਿਚਾਰ ਬੜੇ ਸੰਕੋਚਵੇਂ ਸ਼ਬਦਾਂ 'ਚ ਜੇ ਦੇਣੇ ਚਾਹਾਂ ਤਾਂ ਇਉਂ ਆ ਵੀ ਭਾਈ ਸੰਦੀਪ ਸਿੰਘ ਔਰ ਦੀਪ ਸਿੱਧੂ ਤਾਂ ਸਾਡੇ ਕੋਲੋਂ ਸਰੀਰਕ ਰੂਪ ਦੇ ਵਿੱਚ ਦੂਰ ਚਲੇ ਗਏ। ਦੂਜਾ ਹੈਗਾ ਭਾਈ ਅਮਰਤਪਾਲ ਸਿੰਘ, ਉਹ ਡਿਬਰੂਗੜ੍ਹ ਜੇਲ੍ਹ ਵਿੱਚ ਆ, ਉਹ ਵੀ ਸਰੀਰਕ ਤੌਰ ਤੇ ਪੰਜਾਬ ਤੋਂ, ਬੈਟਲਫੀਲਡ ਤੋਂ, ਸਿੱਖ ਸੰਗਤ ਤੋਂ, ਜਿੱਥੇ ਅਸਲ ਵਿੱਚ ਖੇਡ ਖੇਡੀ ਜਾ ਰਹੀ ਹੈ, ਉੱਥੋਂ ਦੂਰ ਕਰ ਦਿੱਤਾ ਗਿਆ। ਤੇ ਇਸ ਮਾਹੌਲ ਦੇ ਵਿੱਚ ਆਪਾਂ ਸਾਰੇ ਇਹੀ ਗੱਲ ਲੈ ਕੇ ਬੈਠੇ ਰਹੀਏ ਕਿ ਭਾਈ ਦੀਪ ਸਿੱਧੂ ਵਰਗਾ ਕੋਈ ਹੋਰ ਆਵੇ ਜਾਂ ਭਾਈ ਅਮਰਤਪਾਲ ਸਿੰਘ ਹੀ ਆਊ, ਆ ਫੇਰ ਹੀ ਗੱਲ ਅੱਗੇ ਤੋਰਾਂਗੇ, ਹੋਰ ਨਹੀਂ ਕਿਸੇ ਨੂੰ ਆਪਾਂ। ਇਹ ਗੱਲ ਉਵੇਂ ਦੀ ਆ ਜਿਵੇਂ 1984 ਤੋਂ ਬਾਅਦ ਕੁਝ ਸਿੰਘਾਂ ਨੇ ਇਹ ਗੱਲ ਚਲਾਤੀ ਕਿ ਸੰਤ ਭਿੰਡਰਾਂ ਵਾਲੇ ਚੜ੍ਹਦੀ ਕਲਾ 'ਚ ਜਿਉਂਦੇ ਜਾਗਦੇ ਆ, ਕੋਈ ਉਹਨਾਂ ਦਾ ਦਰਬਾਰ ਸਾਹਿਬ ਦੇ ਵਿੱਚ ਸ਼ਹਾਦਤ ਨਹੀਂ ਹੋਈ। ਤੇ ਉਦੋਂ ਜਦੋਂ ਵੀ ਕਿਸੇ ਨੇ ਗੱਲ ਕਰਨੀ, ਉਹ ਕਹਿਣਾ ਲੈ ਹੁਣ ਤੂੰ ਸੰਤ ਭਿੰਡਰਾਂ ਵਾਲਾ ਦੀ ਥਾਂ ਲੈ ਲੇਗਾ, ਤੂੰ ਭਿੰਡਰਾਂ ਵਾਲਾ ਬਣਦਾ। ਉਹ ਐ ਕਹਿ ਕੇ ਲਹਿਰ ਦਾ ਨੁਕਸਾਨ ਹੁੰਦਾ ਜਾ ਰਿਹਾ ਸੀ। ਉਹ ਤਾਂ ਬਾਅਦ ਵਿੱਚ ਸਿਆਣਪ ਵਰਤੀ ਸਿੰਘਾਂ ਨੇ
1985 ਦੇ ਦਸੰਬਰ ਮਹੀਨੇ ਦੀ 31 ਤਰੀਕ ਨੂੰ ਰਾਤ ਨੂੰ ਮਹਿਤਾ ਚੌਂਕ ਇਕੱਠ ਤੋਂ ਗੱਲ ਜਿਹੜੀ ਸ਼ੁਰੂ ਹੋਈ, ਉਹ ਜ਼ੋਰ ਫੜਦੀ 26 ਜਨਵਰੀ 1986 ਨੂੰ ਸਰਬੱਤ ਖਾਲਸਾ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੰਥਕ ਕਮੇਟੀ ਬਣ ਗਈ ਵੀ ਚਲੋ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਥਾਂ ਆ ਉਹ ਤਾਂ ਕੋਈ ਲੈ ਨਹੀਂ ਸਕਦਾ, ਆਪਾਂ ਇੱਕ ਬਦਲ ਪੰਜ ਸਿੰਘਾਂ ਦੇ ਰੂਪ ਚ ਪੰਥਕ ਕਮੇਟੀ ਦੇ ਰੂਪ ਚ ਪੈਦਾ ਕਰ ਲਿਆ। ਚਲੋ ਉਹਨੇ ਫਿਰ ਅੱਗੇ ਲਹਿਰ ਨੂੰ ਜਿਸ ਤਰੀਕੇ ਨਾਲ ਅਗਵਾਈ ਦਿੱਤੀ ਉਹ ਇਤਿਹਾਸ ਆਪਣੇ ਸਾਹਮਣੇ। ਇਸ ਮੌਕੇ ਵੀ ਜਦੋਂ ਭਾਈ ਅਮਰਤਪਾਲ ਸਿੰਘ ਆ ਜਾਏਗਾ ਉਦੋਂ ਅੱਗੇ ਗੱਲ ਉਹ ਸਾਂਭ ਲੈਣਗੇ, ਪਰ ਇਸ ਮੌਕੇ ਜਿਹੜੀ ਸਿੱਖ ਨੌਜਵਾਨੀ ਆ ਜਿਹੜੀ ਇਸ ਮੌਕੇ ਡਾਵਾਡੋਲ ਹੋਈ ਫਿਰਦੀ ਆ, ਡਿਪਰੈਸ਼ਨ, ਉਦਾਸੀ, ਮਾਯੂਸੀ, ਨਿਰਾਸ਼ਤਾ, ਸਟੇਟ ਚਾਹੁੰਦੀ ਆ ਕਿ ਸਾਰੇ ਨਿਰਾਸ਼ ਹੋ ਕੇ ਘਰਾਂ 'ਚ ਬਹਿ ਜਾਣ, ਤੇ ਉਹਦੇ ਲਈ ਉਹਨਾਂ ਨੇ ਆ ਜਿਹੜਾ ਸਾਰਾਗੜ੍ਹੀ ਵਾਲੇ ਮੋਰਚੇ ਦਾ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ, ਜੇ ਇਹਨੂੰ ਨਾ ਸੰਭਲਿਆ ਗਿਆ ਤਾਂ ਨੁਕਸਾਨ ਹੋਏਗਾ ਬਹੁਤ ਵੱਡਾ। ਤਾਂ ਜ਼ਰੂਰਤ ਆ ਕਿ ਇਹਨੂੰ ਇੱਕ ਖੂਬਸੂਰਤ ਮੋੜ ਦਿੱਤਾ ਜਾਵੇ। ਜਦੋਂ ਅੱਜ ਮੈਂ ਇਸ਼ਤਿਹਾਰ ਪੜ੍ਹਿਆ ਕਿ ਸਰਦਾਰ ਅਜਮੇਰ ਸਿੰਘ ਜਿਹੜਾ ਕਿ ਭਾਈ ਸੰਦੀਪ ਸਿੰਘ, ਭਾਈ ਅਜਮੇਰ ਸਿੰਘ ਜਿਹੜੇ ਨੇ ਉਹ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨੂੰ ਪ੍ਰਵਾਨ ਸ਼ਖਸੀਅਤ ਆ, ਚੰਗੀ ਗੱਲ ਆ, ਕਿਉਂਕਿ ਜਦੋਂ ਹੁਣ ਮੋਰਚਾ ਲੱਗਿਆ ਉਹਨਾਂ ਨੇ ਅਜਮੇਰ ਸਿੰਘ ਨੂੰ ਆਪਦੇ ਵਿੱਚ ਉਹਦੇ ਚ ਪਾਇਆ ਵੀ ਸੀ। ਇਹ ਗੱਲ ਆਪਦੀ ਥਾਂ ਤੇ ਆ ਕਿ ਕੁਛ ਜਜ਼ਬਾਤੀ ਨੌਜਵਾਨ ਕੋਈ ਪਰਵਾਹ ਨਹੀਂ ਕਰਦੇ, ਇੰਨੇ ਬੇਲਿਹਾਜ਼ ਤੇ ਇੰਨੇ ਬੇਰਹਿਮ ਹੋ ਕੇ ਵਾਰ ਕਰਦੇ ਆ ਕਿ ਰੂਹ ਜਿਹੜੀ ਆ ਉਹ ਬੰਦੇ ਦੀ ਛਲਣੀ ਹੋ ਗਈ। ਕੁੱਲ ਮਿਲਾ ਕੇ ਇਹ ਜਿਹੜਾ ਸਰਦਾਰ ਅਜਮੇਰ ਸਿੰਘ ਦਾ ਲੈਕਚਰ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਨਾਂ ਦੇ ਉੱਤੇ PAU ਦੇ ਵਿੱਚ 60 ਨੌਜਵਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ, ਇਹਨੂੰ ਜੀ ਆਇਆਂ ਕਹਿਣਾ ਚਾਹੀਦਾ। ਹੋਰ ਵੀ ਜਿਹੜੀਆਂ ਜਥੇਬੰਦੀਆਂ ਜਾਂ ਹੋਰ ਇਸ ਤਰੀਕੇ ਦੀਆਂ ਕਾਰਵਾਈਆਂ, ਐਕਟੀਵਿਟੀਜ਼ ਕਰ ਸਕਦੀਆਂ ਸਰਗਰਮੀਆਂ, ਕਿਉਂਕਿ ਸਿੱਖ ਸਫਾ ਦੇ ਵਿੱਚ ਨਿਰਾਸ਼ਤਾ ਜਾਂ ਬੇਦਿਲੀ ਨਹੀਂ ਆਉਣੀ ਚਾਹੀਦੀ, ਚੜ੍ਹਦੀ ਕਲਾ ਦਾ ਬੋਲਬਾਲਾ ਰਹਿਣਾ ਚਾਹੀਦਾ। ਸਟੇਟ ਜ਼ਰੂਰ ਚਾਹੁੰਦੀ ਆ ਕਿ ਸਾਰੀ ਕੌਮ ਜਿਹੜੀ ਆ ਉਹ ਹੱਥਲ ਜੀ ਹੋ ਕੇ ਬਹਿ ਜਾਵੇ ਵੀ ਕੁਝ ਬਣਦਾ ਤਾਂ ਹੈ ਨਹੀਂ, ਪਰ ਇੱਕ ਪਾਸੇ ਤਾਂ ਸਾਡੀ ਕੌਮ ਦੇ ਏਜੰਡੇ ਆ ਜਿੱਦਾਂ ਚ ਧੀਰਜ, ਸੋਚ ਵਿਚਾਰ ਦੀ ਬੜੀ ਲੋੜ ਆ। ਇਹ ਹਰ ਲੋ ਚੱਕ ਲੋ ਪੰਪ ਮਾਰੂ ਮਹਿਕਮਾ, ਇਹ ਇੱਥੇ ਨਹੀਂ ਚੱਲਣਾ ਹੈਗਾ। ਇੱਥੇ ਇਹ ਚੀਜ਼ ਸਾਨੂੰ ਨੁਕਸਾਨ ਕਰੇ, ਔਰ ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਉਹਨੂੰ ਸਾਡੇ ਬੰਦੇ ਟੁੱਟ ਕੇ ਪੈ ਜਾਂਦੇ ਆ ਵੀ ਤੂੰ ਸਾਨੂੰ ਸਿਆਣਪ ਵਾਲੀ ਗੱਲ ਨਾ ਕਰ, ਅਸੀਂ ਤਾਂ ਹੁਣ ਬਸ ਫੱਟੇ ਚੱਕ ਦੇਣੇ। ਉਹ ਫੱਟੇ ਚੱਕ ਦੇਣਗੇ ਵਾਲੀ ਗੱਲ ਬਾਬਾ ਜਰਨੈਲ ਸਿੰਘ ਵੇਲੇ ਵੀ ਹੱਸਦੇ ਹੁੰਦੇ ਸੀ, ਬਾਬਾ ਜੀ ਨੇ ਕਹਿਣਾ ਉਹ ਦਿਖਾ ਤਾਂ ਦਿਓ ਕਿੱਥੇ ਰੱਖਿਆ ਤੁਸੀਂ, ਮਜ਼ਾਕ 'ਚ ਗੱਲ ਕਰਨੀ। ਪਰ ਸੱਚਾਈ ਇਹ ਆ ਕਿ ਵਿਚਾਰਸ਼ੀਲ ਤੇ ਵਿਵੇਕਸ਼ੀਲ ਹੋ ਕੇ ਚੱਲਣ ਦੀ ਲੋੜ ਆ। ਇਹ ਕੋਈ ਇਹ ਨਹੀਂ ਵੀ ਕੋਈ ਐਂਡ ਹੋ ਗਿਆ, ਬੜੀ ਲੰਬੀ ਲੜਾਈ ਆ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਆਪਦੇ ਐਫਰਟਸ ਕਰਨੇ ਚਾਹੀਦੇ ਆ। ਤੇ ਇੰਡੀਅਨ ਸਟੇਟ ਨੇ ਤਾਂ ਆਪਦਾ ਰਾਹ ਫੜ ਲਿਆ ਕਿ ਅਸੀਂ ਮੋਦੀ ਨੂੰ 404 ਉੱਪਰ ਦਾ ਕਰਨਾ, ਭਗਵੇਂ ਏਜੰਡੇ ਵਾਲਿਆਂ ਦੀ ਸਰਕਾਰ ਬਣਾਉਣੀ ਆ, ਤੇ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਛਾਪੇ ਵੱਜ ਰਹੇ ਨੇ ਤੇ ਲੋਕ ਮਖੌਲਾਂ ਕਰਦੇ ਆ ਵੀ ਇਹ ਨਾ ਹੋਵੇ ਵੀ ਕਿਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਮੇਤ ਮੁੱਖ ਮੰਤਰੀ ਸਾਰੇ ਹੀ ਕਿਤੇ BJP ਵਾਲੇ ਪੱਟ ਕੇ ਲੈ ਜਾਣ। ਕਿਤੇ ਕੋਈ ਕਹਿੰਦਾ ਹੈਗਾ ਵੀ ਦੇਖੋ ਕਿਤੇ ਸੁਖਬੀਰ ਬਾਦਲ ਤੇ ਉਹਦੀ ਕੰਪਨੀਆਂ ਉਹ ਨਾ ਸਾਰੇ ਉਧਰ ਨੂੰ ਤੁਰ ਜਾਣ। ਇਹ ਗੱਲਾਂ ਕਈਆਂ ਨੂੰ ਅੱਜ ਮਜ਼ਾਕ ਲੱਗਦੀਆਂ ਹੋਣਗੀਆਂ, ਪਰ ਆਪਾਂ ਸੋਚੋ ਜਦੋਂ ਰਵਨੀਤ ਬਿੱਟੂ ਪਿੱਛੇ ਜੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਉਹਨੂੰ ਕੋਈ ਪੱਤਰਕਾਰ ਕਹਿ ਬੈਠਿਆ ਉੱਥੇ ਕਿ ਜੀ ਤੁਸੀਂ BJP ਵਾਲਿਆਂ ਨਾਲ ਬਹਿ ਕੇ ਗੱਲ ਕਰ ਲਓ ਟੇਬਲ ਤੇ, ਉਹ ਟੁੱਟ ਕੇ ਪੈ ਗਿਆ ਵੀ ਅਸੀਂ ਇਹਨਾਂ ਨਾਲ ਬੈਠਾਂਗੇ, ਅਸੀਂ ਤਾਂ ਇਹਨਾਂ ਦਾ ਪਰਛਾਵਾਂ ਨਹੀਂ ਲੈਂਦੇ, ਬਹੁਤ ਤਵਾ ਬੋਲਿਆ। ਅੱਜ ਉਹ ਵੀਡੀਓ ਘੁੰਮ ਰਹੀ ਹੈ ਇੱਥੇ ਸੋਸ਼ਲ ਮੀਡੀਆ। ਪਰ ਜਿਸ ਰਵਨੀਤ ਬਿੱਟੂ ਨੂੰ ਉਹਦੇ ਦਾਦੇ ਬੇਅੰਤ ਸਿੰਘ ਕਰਕੇ, ਪਹਿਲਾਂ ਤਾਂ ਉਹਨਾਂ ਨੇ ਬੇਅੰਤ ਸਿੰਘ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ, ਫਿਰ ਉਹਨੂੰ ਸੀਟ ਤੇ ਬਿਠਾ ਕੇ ਉਹਦੀ ਪੂਰੀ ਵਰਤੋਂ ਜਾਂ ਦੁਰਵਰਤੋਂ ਆਪਦੇ ਏਜੰਡੇ ਲਈ ਕੀਤੀ। ਜਦੋਂ ਉਹ ਮਾਰ ਦਿੱਤਾ ਗਿਆ, ਉਡਾ ਦਿੱਤਾ ਗਿਆ ਪੰਥ ਵੱਲੋਂ, ਸਿੰਘਾਂ ਵੱਲੋਂ, ਫਿਰ ਉਹਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਸੱਲੀ ਕਰਾਈ ਗਈ। ਤੇਜ ਪ੍ਰਕਾਸ਼ ਸਿੰਘ ਕੋਟਲੀ ਨੂੰ, ਗੁਰਕੀਰਤ ਸਿੰਘ ਜਿਹੜਾ ਕੇਤੀਆ ਕੰਢ ਵਾਲਾ ਸੀ, ਉਪਰੰਤ ਗੁਰਕਮਲ ਕੌਰ ਨੂੰ, ਇਸ ਰਵਨੀਤ ਸਿੰਘ ਬਿੱਟੂ, ਸਾਰਿਆਂ ਨੂੰ ਸੱਤਾ ਦਾ ਸੁੱਖ ਦਿਖਾਇਆ ਗਿਆ। ਇਹਨਾਂ ਨੂੰ MLA MP ਬਣ ਕੇ ਇਹਨਾਂ ਨੂੰ ਨਜ਼ਾਰੇ ਦਿਵਾਏ ਗਏ। ਉਪਰੰਤ ਇੱਕ ਇਹਨਾਂ ਦੇ ਟੱਬਰ ਚੋਂ ਮੁੰਡਾ ਕਿਸੇ ਗਿਣਤੀ 'ਚ ਨਹੀਂ ਸੀ ਆਉਂਦਾ, ਸਿਆਸਤ ਵਿੱਚ ਫਿੱਟ ਨਹੀਂ ਬਹਿਦਾ ਹੋਣਾ, ਉਹਨੂੰ ਕੈਪਟਨ ਵਾਲੇ ਰਾਜ ਵਿੱਚ ਚੇਤੇ ਕਰੋ ਜਦੋਂ ਰਵਨੀਤ ਬਿੱਟੂ ਨੇ ਉਹਨੂੰ ਸਿੱਧਾ ਹੀ DSP ਭਰਤੀ ਕਰਾਤਾ ਸੀ, ਬੜਾ ਰੌਲਾ ਪਿਆ ਸੀ ਉਹਦੀ। ਤਾਂ ਇਹਨਾਂ ਦੇ ਸਾਰੇ ਟੱਬਰ ਨੂੰ ਕਾਂਗਰਸ ਨੇ ਵੀ ਤੁਸੀਂ ਆਪਦਾ ਬੇਅੰਤ ਸਿੰਘ ਸਾਨੂੰ ਦਿੱਤਾ ਸੀ ਅਤੇ ਲਓ ਨਜ਼ਾਰੇ, ਪੂਰੀ ਐਸ਼ ਕਰਾਈ। ਤੇ ਅੱਜ
ਅੱਜ ਰਵਨੀਤ ਬਿੱਟੂ ਨੂੰ ਇਹ ਸਾਰਾ ਕੁਝ ਕਿਸੇ ਗਿਣਤੀ 'ਚ ਨਹੀਂ ਲੱਗਦਾ ਕਿ ਸਾਡੇ ਟੱਬਰ ਦੇ ਤਾਂ ਵਾਰੇ ਨਿਆਰੇ ਕਰਦੇ ਕਾਂਗਰਸ ਨੇ। ਅੱਜ ਅਗਲਾ ਸਾਰੇ ਕਾਸੇ ਨੂੰ ਠੋਕਰ ਮਾਰ ਕੇ ਕਿਉਂ ਗਿਆ, ਆਖਰ ਕੋਈ ਕਹਾਣੀ ਆ ਨਾ, ਕੋਈ ਗੱਲ ਆ। ਇਵੇਂ ਹੀ ਅੱਜ ਜੋ ਸੋਚ ਸਕਦਾ ਵੀ ਆਮ ਆਦਮੀ ਪਾਰਟੀ ਦਾ ਫਲਾਨਾ ਲੀਡਰ ਨਹੀਂ ਝੁਕ ਸਕਦਾ, ਝੁਕਣਾ ਵਿਕਣਾ ਥੁੱਕ ਕੇ ਚੱਟਣਾ ਸਿਆਸੀ ਭਲਵਾਨਾਂ ਲਈ ਗੱਲ ਹੀ ਕੋਈ। ਇੱਥੇ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਵੱਡੇ ਵੱਡੇ ਅਕਾਲੀ ਧੁਰੰਤਰ ਲੀਡਰ ਨੇ ਇਹਨਾਂ ਚੋਂ ਕਿਹਨੇ ਟਪੂਸੀ ਮਾਰ ਜਾਣੀ। ਸੋ ਸਹੁੰ ਖਾਈਏ ਆਪਦੇ ਜੀ ਦੀ, ਸਹੁੰ ਪੁੱਤ ਦੀ ਨਾ ਧੀ ਦੀ। ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 'ਚ ਵੋਟਾਂ ਸਭ ਤੋਂ ਅਖੀਰਲੇ ਪੜਾਅ 'ਚ ਪੈਣੀਆਂ ਨੇ, ਉਦੋਂ ਤੱਕ ਈਡੀ ਨੇ, CBI ਨੇ, ਹੋਰ ਜਾਂਚ ਏਜੰਸੀਆਂ ਨੇ ਪਤਾ ਨਹੀਂ ਕੀ ਰੰਗ ਤਮਾਸ਼ੇ ਇੱਥੇ ਦਿਖਾਉਣੇ ਆ। ਉਦੋਂ ਤੱਕ ਪਤਾ ਨਹੀਂ ਕਿਹੜੀ ਪਾਰਟੀ ਨੂੰ ਛੱਡ ਚੁੱਕੇ ਹੋਣਗੇ ਤੇ ਕਿੱਧਰ ਨੂੰ ਭੱਜ ਚੁੱਕੇ ਹੋਣਗੇ। ਤੇ ਬਹੁਤਾ ਤਾਂ ਇਹੀ ਆ ਵੀ ਚਾਹੇ ਕੋਈ ਪਾਰਟੀ ਆ, ਉਹਦੇ ਲੀਡਰਾਂ ਨੇ BJP 'ਚ ਜਾ ਕੇ ਆਪਦਾ ਬਚਾਅ ਕਰਨਾ। ਤੋ ਇਸ ਪਿਛੋਕੜ 'ਚ ਜਾਂ ਇਸ ਸੰਦਰਭ ਵਿੱਚ ਜਦੋਂ ਸਾਰੇ ਮਾਹੌਲ ਤੇ ਚਰਚਾ ਕਰਦੇ ਆ ਤਾਂ ਸਾਫ਼ ਦਿਖ ਰਿਹਾ ਹੈਗਾ ਕਿ ਮੋਦੀ ਦਾ ਭਗਵਾਂ ਏਜੰਡਾ, ਜੀ ਤੋਂ ਬਾਅਦ 'ਚ ਸ਼ਾਇਦ ਹੀ ਕਦੇ ਰਚਨਾ ਹੋਣ, ਲੋਕ ਕਹਿੰਦੇ ਆ ਭਗਵਾਂ ਏਜੰਡਾ, ਹਿੰਦੂ ਰਾਸ਼ਟਰ ਵਾਲਾ ਏਜੰਡਾ, ਉਹ ਜ਼ੋਰ ਫੜੂਗਾ। ਤੇ ਜੇਕਰ ਭਾਰਤ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਿੰਦੂ ਤਵੀ ਰਥ ਤੇਜ਼ ਹੁੰਦਾ ਤਾਂ ਸਮਝ ਲਓ ਕਿ ਸਾਡੀ ਕੌਮ ਨੂੰ, ਸਾਡੇ ਪੰਥ ਨੂੰ ਬਹੁਤ ਵੱਡੇ ਇੱਕ ਸੰਕਟ ਦਾ, ਬਹੁਤ ਵੱਡੇ ਸੰਤਾਪ ਦਾ, ਇੱਕ ਦਸ਼ੌਟੇ ਦਾ ਸਾਹਮਣਾ ਕਰਨਾ ਪੈਣਾ। ਸੋ ਸਾਡੀ ਕੌਮ ਨੂੰ ਇਸ ਮੌਕੇ ਬਹੁਤ ਭਾਰੀ ਲੋੜ ਆ ਕਿ ਜਿਹੜੇ ਅਸੀਂ ਆਪਸ ਵਿੱਚ ਹੀ ਪਾਟੋ ਧਾਕ ਹੋਏ ਫਿਰਦੇ ਆ, ਜਿਹੜੇ ਇੱਕ ਦੂਜੇ ਦੇ, ਇੱਕ ਤਾਂ ਇੱਥੇ ਧੈਰੀ ਆ ਚੱਲ ਪਈ ਆ ਪੰਜਾਬ 'ਚ, ਪੰਥ 'ਚ, ਕਿ ਹਰੇਕ ਸਿੱਖ ਲੀਡਰ ਤੇ ਕਾਟੀ ਲਾਈ ਚੱਲੋ, ਆਹ ਮਾੜਾ ਆਹ ਮਾੜਾ ਆਹ ਮਾੜਾ, ਚੰਗਾ ਕਿਹੜਾ ਵੇ, ਚੰਗੇ ਅਸੀਂ ਆ ਜੀ ਇਕੱਲੇ। ਤੋ ਇਹ ਜਿਹੜਾ ਰਿਵਾਜ ਸਾਡੇ ਵਿੱਚ ਵੱਧਦਾ ਜਾ ਰਿਹਾ ਵੀ ਕਿਸੇ ਨੂੰ ਬਖਸ਼ਣਾ ਹੀ ਨਹੀਂ, ਹਰੇਕ ਦੀ ਦਾੜੀ ਪੱਟੀ ਜਾਣੀ, ਉਹ ਭਾਈ ਗੁਰੂ ਦੇ ਸਿੱਖੋ ਸੰਭਲੋ, ਕੋ ਸਮਝੋ। ਮਾਹੌਲ ਦੇਖੋ ਕਿੱਧਰ ਨੂੰ ਜਾ ਰਿਹਾ, ਸਾਹਮਣੇ ਕੰਧ ਤੇ ਲਿਖਿਆ ਹੋਇਆ, ਪੜ੍ਹ ਲਓ ਸਿੱਖੋ ਕੀ ਲਿਖਿਆ ਹੋਇਆ। ਆਉਣ ਵਾਲਾ ਸਮਾਂ ਸਾਡੇ ਲਈ, ਸਾਡੀ ਕੌਮ ਲਈ, ਸਾਡੇ ਹਿੱਤਾਂ ਲਈ ਬਹੁਤ ਜ਼ਿਆਦਾ ਔਖ ਵਾਲਾ ਸਮਾਂ ਆ ਰਿਹਾ। ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਆਪਦੇ ਪੈਂਤੜੇ, ਅਸੀਂ ਆਪਦੀ ਰਣਨੀਤੀ ਇਸ ਹਿਸਾਬ ਨਾਲ ਹੁਣ ਤੋਂ ਬਣਾਉਣੀ ਸ਼ੁਰੂ ਕਰੀਏ, ਜਿਹਦੇ ਨਾਲ ਆਪੋ ਆਪਦੀ ਥਾਂ ਤੇ ਰੱਖੋ, ਆਪੋ ਆਪਦੀਆਂ ਜਥੇਬੰਦੀਆਂ ਕਾਇਮ ਦਾਇਮ ਰੱਖੋ, ਆਪੋ ਆਪਦੇ ਆਗੂ ਨੂੰ ਸਮਰਪਿਤ ਰਹੋ। ਪਰ ਜਿਹੜਾ ਇੱਕ ਦੂਜੇ ਦੇ ਖਿਲਾਫ ਜ਼ਹਿਰ, ਨਫ਼ਰਤ, ਕੜੱਤਣ ਵਾਲਾ ਦੌਰ ਆ, ਇਹਨੂੰ ਹੌਲੀ ਹੌਲੀ ਘਟਾਓ। ਕੁਝ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੁੰਦਾ ਲਾਂਬੂ ਲਾਈ ਰੱਖਣੇ, ਕੁਝ ਬੰਦਿਆਂ ਦੀ ਬਿਰਤੀ ਹੁੰਦੀ ਆ ਕਿ ਪੰਜਾਬ ਦੇ ਵਿੱਚ, ਪੰਥ ਵਿੱਚ ਉਂਗਲਾਂ ਦੇਈ ਜਾਣੀਆਂ, ਪੰਪ ਮਾਰੀ ਜਾਣਾ ਤੇ ਮਾਹੌਲ ਵਿਗਾੜੀ ਰੱਖਣਾ। ਪਰ ਆਪਾਂ ਸਾਰੇ ਗੁਰੂ ਦੇ ਸਿੱਖ ਆ ਤੇ ਇਤਿਹਾਸ ਦੇ ਵਿੱਚ ਇਹੋ ਜਿਹੇ ਮੌਕੇ ਬੜੀ ਵਾਰ ਆਏ ਨੇ। ਕਿਸੇ ਮੌਕੇ 65 ਜਥੇ ਸੀ ਨਿੱਕੇ ਨਿੱਕੇ, ਸਾਰੇ ਜਥਿਆਂ ਦੇ ਜਥੇਦਾਰਾਂ ਦੀ ਇੱਜ਼ਤ ਪੰਥ ਕਰਦਾ ਰਿਹਾ, ਬਾਅਦ ਵਿੱਚ ਉਹ ਮਿਸਲਾਂ ਦੇ ਰੂਪ 'ਚ ਬਣ ਗਏ। ਬਾਅਦ ਵਿੱਚ ਇੱਕ ਜਥੇਦਾਰ ਨਵਾਬ ਕਪੂਰ ਸਿੰਘ ਦੇ ਝੰਡੇ ਹੇਠ ਵੀ, ਉਹਦੀ ਕਮਾਂਡ ਹੇਠ ਵੀ ਵਿਚਰੇ। ਪਰ ਇਹ 6 ਰਿਆਸਤਾਂ ਵੀ ਇੱਥੇ ਬਣੀਆਂ, ਸਭ ਕੁਝ ਆ। ਇਹ ਇਉਂ ਕਹਿਣਾ ਕਿ ਜੀ ਫਲਾਨਾ ਲੀਡਰ ਪੂਰਾ ਹੀ ਗਲਤ ਹੈ ਜਾਂ ਫਲਾਨਾ, ਇਹ ਨਹੀਂ। ਸਾਰੇ ਪੰਥ ਨੂੰ, ਕੌਮ ਨੂੰ ਸਮਰਪਿਤ ਸਿੱਖਾਂ ਨੂੰ ਸਾਨੂੰ ਮੌਕਾ ਦੇਣਾ ਚਾਹੀਦਾ, ਇੱਜ਼ਤ ਸਤਿਕਾਰ ਕਰਨਾ ਚਾਹੀਦਾ। ਜਿਹੜਾ ਸਾਡੀ ਕੌਮ ਦੇ ਅੰਦਰ ਨੈਗੇਟਿਵਿਟੀ ਭਰਨ ਦਾ, ਨਿਰਾਸ਼ਤਾ ਭਰਨ ਦਾ ਏਜੰਡਾ ਚੱਲ ਰਿਹਾ, ਇਹ ਤਾਂ ਏਜੰਸੀਆਂ ਨੂੰ ਸੂਤ ਬਹਿੰਦਾ। ਹੋ ਸਕਦਾ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਵੀ ਸਾਡੀ ਕੌਮ ਦੀਆਂ ਸਿੱਖ ਸੰਸਥਾਵਾਂ 'ਚ ਘੁਸਪੈਠ ਕਰਕੇ ਇਹ ਲਾਂਬੂ ਲਾ ਰਹੇ ਹੁਣ, ਜਿਹਦੇ ਨਾਲ ਕੌਮ ਜਿਹੜੀ ਆ ਇੱਕ ਦੂਜੇ ਦੇ ਜੁੰਡੇ ਪੱਟਦੀ ਰਵੇ, ਇੱਕ ਦੂਜੇ ਦੇ ਖਿਲਾਫ ਖੜੀ ਰਵੇ। ਏਕਤਾ, ਇਤਫਾਕ, ਸਹਿਰਦਤਾ ਵਾਲਾ, ਧੀਰਜ ਤੇ ਡਰਾਮੇ ਵਾਲਾ ਮਾਹੌਲ ਹੀ ਨਾ ਬਣੇ। ਖੈਰ, ਉਸ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਖਾਲਿਸਤਾਨ ਦਾ ਏਜੰਡਾ ਤੇ ਖਾਲਿਸਤਾਨ ਦਾ ਝੰਡਾ ਬੁਲੰਦ ਰਵੇ ਤੇ ਉਹ ਦਿਨ ਲਾਜ਼ਮੀ ਆਵੇ ਜਦੋਂ ਅਸੀਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲਦਾ ਦੇਖੀਏ। ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।